ਤੇ ਇਹਨਾਂ ਦਾ ਨੰਬਰ ਹੈ 415909 0503। ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰਕੇ ਆਪਾਂ ਸੁਖਬੀਰ ਬਾਦਲ ਤੋਂ। ਹਫ਼ਤੇ ਦੇ ਅਖੀਰਲੇ ਦਿਨਾਂ ਦੇ ਵਿੱਚ, ਐਤਵਾਰ ਦੇ ਵਿੱਚ ਤੇ ਸ਼ਨੀਵਾਰ ਦੇ ਦਿਨ ਇਸ ਅਸਤੀਫੇ ਦੀ ਖਾਸੀ ਚਰਚਾ ਹੁੰਦੀ ਰਹੀ, ਪਰ ਚਰਚਾ ਹਾਲੇ ਵੀ ਰੁਕੀ ਨਹੀਂ। ਕਹਿੰਦੇ ਅਸਤੀਫੇ ਤੋਂ ਬਾਅਦ ਵੀ ਹਲਚਲ ਹੈ ਜੀ। ਦੇਖੋ, ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਆਇਆ ਸੀਗਾ, ਫਿਲਹਾਲ ਉਹਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੇ ਹੋਲਡ ਤੇ ਰੱਖ ਦਿੱਤਾ। ਅੱਜ ਫੈਸਲਾ ਹੋਣਾ ਸੀਗਾ ਇਹਦੇ ਤੇ ਜੀ, ਯਾਨੀ ਕੋਰ ਕਮੇਟੀ ਨੇ ਫੈਸਲਾ ਲੈਣਾ ਸੀਗਾ। ਹੋਲਡ ਤੇ ਇਸ ਕਰਕੇ ਆ ਕਿਉਂਕਿ ਦੇਖੋ ਰੌਲਾ ਪੈ ਗਿਆ। NK ਸ਼ਰਮਾ ਹਿੰਦੂ ਨੇਤਾ, ਇਹਨਾਂ ਦੇ ਖਜ਼ਾਨਚੀ, ਬਹੁਤ ਵਫਾਦਾਰ ਸੁਖਬੀਰ ਸਿੰਘ ਬਾਦਲ ਦੇ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਹਾਲਾਂਕਿ ਅਸਤੀਫਾ ਉਹਨਾਂ ਦੇ ਅਨੁਸਾਰ ਇਹ ਪਹਿਲਾਂ ਹੀ ਦੇ ਚੁੱਕੇ ਆ, ਪਰ ਅੱਜ ਇਹ ਪਬਲਿਕਲੀ ਕਹਿ ਲਓ ਸਾਹਮਣੇ ਆਇਆ। ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਯੂਥ ਪ੍ਰਧਾਨ ਆ ਝਿੰਜਰ ਸਾਹਿਬ, ਉਹਨਾਂ ਦੀ ਅਗਵਾਈ ਦੇ ਵਿੱਚ ਵੀ ਬਹੁਤ ਸਾਰੇ ਯੂਥ ਆਗੂ ਜਿਹੜੇ ਆ ਉਹ ਚਲੇ ਗਏ ਭੁੰਦੜ ਸਾਹਿਬ ਕੋਲ ਕਿ ਜੇਕਰ ਤੁਸੀਂ ਇਹ ਅਸਤੀਫਾ ਸਵੀਕਾਰ ਕੀਤਾ ਤਾਂ ਫਿਰ ਸਾਡੇ ਵੀ ਅਸਤੀਫੇ ਸਮਝ ਲਓ ਕਿ ਬੋਝੇ ਦੇ ਵਿੱਚ ਆ। ਯਾਨੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਲਗਾਤਾਰ ਇੱਕ ਲੜੀ ਚੱਲ ਪਈ, ਜਾਂ ਕਹਿ ਲਓ ਕਿ ਇੱਕ ਝੜੀ ਚੱਲ ਪਈ ਅਸਤੀਫਿਆਂ ਦੀ। ਹੁਣ ਦੇਖੋ ਪ੍ਰਵੀਨ ਜੀ, ਮਸਲਾ ਇਹ ਆ ਕਿ ਇਹਨਾਂ ਨੇ ਅੱਜ ਜਦੋਂ ਇਸ ਅਸਤੀਫੇ ਨੂੰ ਇੱਕ ਵਾਰੀ ਦੁਬਾਰਾ ਤੋਂ ਚਰਚਾ 'ਚ ਲਿਆਉਣ ਵਾਸਤੇ ਕਿ ਚਰਚਾ ਕਰਾਂਗੇ ਇਹ ਕਿਹਾ, ਤਾਂ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਮੈਂ ਦੱਸ ਦੇਵਾਂ ਜੋ ਸਾਨੂੰ ਪਤਾ ਲੱਗੀ ਆ ਕਿ ਦਰਅਸਲ ਜਿਵੇਂ ਤੁਸੀਂ ਇੱਕ ਗੱਲ ਕਹੀ ਆ ਕਿ ਜੀ ਵੀਕਐਂਡ ਤੇ ਯਾਨੀ ਐਤਵਾਰ ਇਹ ਚਰਚਾ ਚੱਲੀ ਜਾਂ ਸ਼ਨੀਵਾਰ ਚੱਲੀ, ਗੱਲ ਇਹ ਆ ਕਿ ਇੱਕ ਅਕਾਲੀ ਆਗੂ ਦੇ ਨਾਲ ਮੇਰੀ ਗੱਲ ਹੋਈ, ਉਸਨੇ ਸ਼ਰੇਆਮ ਕਿਹਾ, ਸ਼ਰੇਆਮ ਮਤਲਬ ਕਿ ਮੇਰੇ ਕੋਲ ਇੱਕ ਵਿਸ਼ਵਾਸ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ ਪਿਛਲੇ ਦਿਨੀ ਜੋ ਧਾਮੀ ਸਾਹਿਬ ਦੀ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਤੇ ਭੁੰਦੜ ਸਾਹਿਬ ਦੀ ਇਹਨਾਂ ਦੀ ਜਿਹੜੀ ਇੱਕ ਮੁਲਾਕਾਤ ਹੋਈ ਸੀਗੀ, ਉਸ ਤੋਂ ਬਾਅਦ ਦੋ ਲੀਡਰ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਆ। ਤਾਂ ਦੋ ਕਿਹੜੇ ਆ? ਧਾਮੀ ਸਾਹਿਬ ਤੇ ਭੁੰਦੜ ਸਾਹਿਬ ਜੀ। ਉਹ ਕਹਿੰਦੇ ਆ ਕਿ ਇਹਨਾਂ ਨੇ ਪਤਾ ਨਹੀਂ ਕੀ ਕਿਹਾ ਕੀ ਨਹੀਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੋਈ ਚਰਚਾ ਨਹੀਂ ਕੀਤੀ ਤੇ ਯਕਦਮ ਅਸਤੀਫਾ ਦੇ ਦਿੱਤਾ। ਠੀਕ ਹੈ। ਹੁਣ ਦੇਖੋ ਇਹ ਚੀਜ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਥੋੜੀ ਪੁਖਤਾ ਰੂਪ ਚ ਵੀ ਆਪਣੇ ਸਾਹਮਣੇ ਆਉਂਦੀ ਹੈ ਨਾ, ਕਿ ਅੱਜ ਜਦੋਂ ਇਹਨਾਂ ਨੇ ਇਸ ਮਾਮਲੇ ਤੇ ਕਿਹਾ ਕਿ ਵਿਚਾਰ ਚਰਚਾ ਕਰਾਂਗੇ, ਜ਼ਿਲ੍ਹਾ ਪੱਧਰੀ ਜਿਹੜੀ ਮਤਲਬ ਕਿ ਇਹਨਾਂ ਦੀ ਜੋ ਵੀ ਜਥੇਬੰਦਕ ਲੀਡਰਸ਼ਿਪ ਆ ਤੇ ਉਹਦੇ ਨਾਲ ਮਸਲਾ ਵਿਚਾਰਿਆ ਜਾਊਗਾ, ਤਾਂ ਫਿਰ ਉਹ ਗੱਲ ਆਪਣੇ ਆਪ ਚ ਕਿਤੇ ਨਾ ਕਿਤੇ ਸੱਚ ਵੀ ਹੁੰਦੀ ਹੈ ਨਾ ਕਿ ਚਰਚਾ ਅਸਤੀਫਾ ਦੇਣ ਤੋਂ ਪਹਿਲਾਂ ਨਹੀਂ ਹੋਇਆ। ਜੇ ਹੋਇਆ ਹੁੰਦਾ ਤਾਂ ਅਸਤੀਫੇ ਨਹੀਂ ਸੀ ਆਉਣੇ। NK ਸ਼ਰਮਾ ਵਰਗੇ ਲੀਡਰ, NK ਸ਼ਰਮਾ ਨੇ ਤੇ ਅੱਜ ਇੱਥੋਂ ਤੱਕ ਕਹਿ ਦਿੱਤਾ ਨਾ ਲੈ ਕੇ ਕਿ ਚੰਦੂ ਮਾਜਰਾ ਵਰਗੇ ਬੰਦੇ ਜਿਹੜੇ ਅੱਜ ਬਹੁਤ ਉੱਚੇ ਸੁੱਚੇ ਬਣੇ ਆ, ਇਹ ਤੇ ਆਪਣੇ ਡਰਾਈਵਰਾਂ ਦੀਆਂ ਤਨਖਾਹਾਂ ਗੁਰਦੁਆਰਿਆਂ ਦੀ ਗੋਲਕਾਂ ਚੋਂ ਦਿੰਦੇ ਨੇ। ਉਹ ਅੱਛਾ। ਹਾਂਜੀ, ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਆਖਿਆ ਜੇ ਸੁਖਬੀਰ ਸਿੰਘ ਬਾਦਲ ਨਹੀਂ ਤੇ ਅਸੀਂ ਕੀ ਕਰਨਾ। ਤਾਂ ਮਤਲਬ ਕਿ ਸੁਖਬੀਰ ਸਿੰਘ ਬਾਦਲ ਦਾ ਨਾਮ ਜੇ ਤੁਸੀਂ ਦੇਖੋਗੇ ਤਾਂ ਅੱਜ ਟਵਿੱਟਰ ਤੇ ਵੀ ਸ਼ਾਇਦ ਟ੍ਰੈਂਡ ਦੇ ਵਿੱਚ ਸੀਗਾ। ਕਹਿਣ ਦਾ ਮਤਲਬ ਇਹ ਕਿ ਬਹੁਤ ਜੰਮ ਕੇ ਇਹਨਾਂ ਦੇ IT ਸੈੱਲ ਨੇ ਸਪੋਰਟ ਕੀਤਾ, ਯੂਥ ਨੇ ਸਪੋਰਟ ਕੀਤਾ, ਤੇ ਜਿਹੜੇ ਇਹਨਾਂ ਦੇ ਸੁਖਬੀਰ ਸਿੰਘ ਬਾਦਲ ਦੇ ਵਫਾਦਾਰ ਸਾਥੀ ਉਹਨਾਂ ਨੇ ਵੀ ਕੀਤਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਇਹਨਾਂ ਨੇ ਫੈਸਲਾ ਟਾਲਿਆ ਕਿਤੇ ਨਾ ਕਿਤੇ ਲੱਗਦਾ। ਦੂਜੀ ਗੱਲ ਇੱਕ ਪ੍ਰਵੀਨ ਜੀ, ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਦੇਖੋ ਇਹਨਾਂ ਦੀ ਬੇਟੀ ਦੀ ਸ਼ਾਦੀ ਆ। ਦਰਸਾ ਸਿੰਘ ਵਲਟੂਆ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀਗਾ। ਹੁਣ ਤੁਹਾਨੂੰ ਪਤਾ ਕਿ ਧੀ ਦਾ ਵਿਆਹ ਕਾਰਜ ਰੱਖਿਆ ਹੋਵੇ ਤੇ ਪਿਤਾ ਤਨਖਾਹੀਆ ਹੋਵੇ ਤੇ ਮਾਮਲਾ ਲਟਕਦਾ ਪਿਆ ਹੋਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਈ ਵਾਰ ਫਿਰ ਬੰਦਾ ਜਿਹੜਾ ਨਾ ਉਹ
ਤਾਂ ਇਹ ਮੈਨੂੰ ਇਹਨਾਂ ਦੇ ਮਤਲਬ ਕਿ ਇੱਕ ਲੀਡਰ ਨੇ ਗੱਲ ਦੱਸੀ ਆ ਕਿ ਅਸਲ ਦੇ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ, ਕਿਸੇ ਪ੍ਰਕਾਰ ਦੀ ਕੋਈ ਚਰਚਾ ਨਹੀਂ ਹੋਈ। ਉਸ ਤੋਂ ਬਾਅਦ ਦੀ ਗੱਲ ਇਹ ਆ ਕਿ ਜਦੋਂ ਪਤਾ ਲੱਗਿਆ ਕਿ ਇਹਨਾਂ ਨੇ ਤਾਂ ਅਸਤੀਫਾ ਦਵਾ ਦਿੱਤਾ ਹੈ, ਇਹ ਤੇ ਸਾਰੀ ਖੇਡ ਖਰਾਬ ਹੋ ਜਾਏਗੀ, ਤਾਂ ਕਰਕੇ ਉਹ ਕਹਿੰਦੇ ਆ ਕਿ ਅਸਲ ਦੇ ਵਿੱਚ ਫਿਰ ਇਸ ਅਸਤੀਫੇ ਦੇ ਬਰੋਬਰ ਅਸਤੀਫਿਆਂ ਦੀ ਝੜੀ ਲੱਗੀ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅਕਾਲੀ ਦਲ ਦਾ ਸੰਕਟ ਹਾਲੇ ਵੀ ਬਰਕਰਾਰ ਆ। ਇਹ ਸੰਕਟ ਕਿੰਨਾ ਲੰਮਾ ਚੱਲਦਾ ਪਤਾ ਨਹੀਂ ਹੈ, ਪਰ ਇਹਦੇ ਵਿੱਚ ਜੋ ਇਹ ਅਸਤੀਫਾ ਆਇਆ ਸੁਖਬੀਰ ਸਿੰਘ ਬਾਦਲ ਦਾ, ਉਸ ਅਸਤੀਫੇ ਤੋਂ ਬਾਅਦ ਵੀ ਹਿਲਜੁਲ ਜਿਹੜੀ ਹੈ ਉਹ ਥੰਮੀ ਨਹੀਂ ਹੈ, ਸਮਾਂ ਦੀ ਹੋਰ ਹੋਣੀ ਸਟਾਰਟ ਹੋ ਗਈ। ਰਾਹੁਲ ਗਾਂਧੀ ਬਾਰੇ ਖਬਰ ਆ ਰਹੀ ਹੈ, ਕਹਿੰਦੇ ਹੁਣੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਜੀ। ਦੇਖੋ, ਰਾਹੁਲ ਗਾਂਧੀ ਪਹੁੰਚੇ ਆ, ਹੁਣ ਤੇ ਮੇਰੇ ਖਿਆਲ ਦੇ ਨਾਲ ਮੱਥਾ ਵੀ ਟੇਕ ਲਿਆ, ਘੰਟਾ ਡੇਢ ਘੰਟਾ ਹੋ ਗਿਆ ਹੋਣਾ ਜੀ ਜੀ। ਇਹ ਅੱਜ ਦੁਪਹਿਰੇ ਪ੍ਰੋਗਰਾਮ ਜਿਹੜਾ ਸੀਗਾ ਉਹ ਪਤਾ ਲੱਗਿਆ ਕਿ ਰਾਹੁਲ ਗਾਂਧੀ ਆ ਰਹੇ ਆ, ਕਿਉਂਕਿ ਹੁਣ ਝਾਰਖੰਡ ਦੇ ਵਿੱਚ ਇਲੈਕਸ਼ਨ ਚੱਲ ਰਿਹਾ, ਉੱਥੇ ਪ੍ਰਚਾਰ ਕਰ ਰਹੇ ਸੀਗੇ, ਯਕਦਮ ਆਏ ਨੇ ਤੇ ਉਸ ਤੋਂ ਬਾਅਦ ਮੱਥਾ ਟੇਕਣ ਦੀ ਮੈਂ ਵੇਖੀ ਆ, ਮਤਲਬ ਕਿ ਉਹ ਪਰਿਕਰਮਾ ਦੀ ਵੇਖੀ ਆ ਵੀਡੀਓ, ਉਸ ਤੋਂ ਬਾਅਦ ਤੇ ਮੈਨੂੰ ਪਤਾ ਨਹੀਂ ਲੱਗਿਆ, ਆ ਥੋੜੀ ਦੇਰ ਪਹਿਲਾਂ ਹੀ ਵੇਖੀ ਸੀਗੀ। ਤਾਂ ਇਹਦਾ ਮਤਲਬ ਹੈ ਕਿ ਨਤਮਸਤਕ ਹੋਣ ਆ ਗਏ ਆ। ਹੁਣ ਦੇਖੋ, ਆਪਾਂ ਕੋਈ ਬਹੁਤਾ ਕੁਛ ਤੇ ਨਹੀਂ ਕਹਿ ਸਕਦੇ, ਚਲੋ ਇੱਥੇ ਆਉਣਾ ਕੋਈ ਮਾੜੀ ਗੱਲ ਥੋੜੀ ਹੈ ਜੀ। ਕੋਈ ਵੀ ਸ਼ਖਸ ਆਉਂਦਾ, ਤੁਹਾਨੂੰ ਪਤਾ ਹੀ ਆ 2 ਅਕਤੂਬਰ ਨੂੰ ਵੀ ਆਏ ਸੀਗੇ ਰਾਹੁਲ ਗਾਂਧੀ ਤੇ ਉਦੋਂ ਵੀ ਸੇਵਾ ਕੀਤੀ ਆ। ਪਰ ਇੱਕ ਚੀਜ਼ ਜਿਹੜੀ ਆ, ਚਲੋ ਮੈਂ ਇਸ ਚੀਜ਼ ਤੋਂ ਥੋੜੀ ਜਿਹੀ ਅੱਡ ਕਰ ਰਿਹਾ, ਇਹ ਤਾਂ ਧਾਰਮਿਕ ਮਾਮਲਾ ਹੈ, ਮੈਂ ਹਮੇਸ਼ਾ ਚਲੋ ਇਸ ਚੀਜ਼ ਦਾ ਖਿਆਲ ਰੱਖਦਾ ਹੁੰਦਾ ਕਿ ਕੋਈ ਵੀ ਆਪਦੀ ਆਸਥਾ ਅਕਾਦਤ ਦੇ ਮੁਤਾਬਕ ਕੋਈ ਕਿਤੇ ਨਤਮਸਤਕ ਹੋਣਾ ਹੁੰਦਾ ਤਾਂ ਉਹਦੀ ਪ੍ਰਾਈਵੇਸੀ ਜਾਂ ਕਹਿ ਲਓ ਕਿ ਉਹਦੀ ਅਕਾਦਤ ਹਮੇਸ਼ਾ ਜਿਹੜੀ ਹੈ ਪ੍ਰਾਇੋਰਟੀ ਤੇ ਰਹਿਣੀ ਚਾਹੀਦੀ ਹੈ, ਤਰਜੀਹ ਤੇ ਰਹਿਣੀ ਚਾਹੀਦੀ ਆ। ਗੱਲ ਇਹ ਆ ਕਿ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ 4 ਜ਼ਿਮਨੀ ਚੋਣਾਂ ਦੇ ਵਿੱਚੋਂ ਜੇ ਤੁਸੀਂ ਵੇਖੋਗੇ ਤੇ ਰਾਜਾ ਵੜਿੰਗ ਤੇ ਫਸੇ ਹੋਏ ਪ੍ਰਧਾਨ ਨੇ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਆਪਣੇ ਹਲਕੇ 'ਚ ਹੀ ਉਲਝ ਕੇ ਰਹਿ ਗਏ, ਐਸੇ ਉਲਝੇ ਨੇ ਕਿ ਗਲਾ ਹੀ ਛੱਡ ਦਿਓ। ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਉਧਰੋਂ ਇਹਨਾਂ ਦੇ ਵੱਡੇ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਉਹ ਵੀ ਫਸ ਕੇ ਆਪਣੇ ਹਲਕੇ 'ਚ, ਮਤਲਬ ਕਿ ਇੱਕ ਵੀ ਕੋਈ ਨੇਤਾ ਇਹਨਾਂ ਦਾ ਕੌਮੀ ਨੇਤਾ ਜਿਸ ਨੂੰ ਕਹੀਏ, ਕਿਉਂਕਿ ਇਹਨਾਂ ਨੂੰ ਤੇ ਚਲੋ ਮਹਾਰਾਸ਼ਟਰ ਝਾਰਖੰਡ ਜਾਣਾ ਪੈਣਾ ਸੀਗਾ, ਪਰ ਜੇਕਰ ਮੇਰਾ ਮੰਨਣਾ ਹੈ ਕਿ ਜੇਕਰ ਕੋਈ ਇਹਨਾਂ ਦਾ ਕੌਮੀ ਨੇਤਾ ਤੇ ਜ਼ੋਰ ਲਾਉਂਦਾ, ਖਾਸ ਤੌਰ ਤੇ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਇੱਕ ਪ੍ਰੋਗਰਾਮ ਹੀ ਕਰ ਜਾਂਦੇ 4 ਹਲਕਿਆਂ 'ਚ, ਤਾਂ ਕੰਮ ਠੀਕ ਹੋ ਸਕਦਾ ਸੀਗਾ, ਕਿਉਂਕਿ ਕਾਂਗਰਸ ਦੀ ਅੰਦਰ ਦੀ ਖਿੱਚਤਾਣ ਬਹੁਤ ਹੈ ਜੀ, ਬਹੁਤ ਖਿੱਚਤਾਣ ਹੈ। ਜਿਵੇਂ ਆਪਾਂ ਡੇਰਾ ਬਾਬਾ ਨਾਨਕ ਦਾ ਦੇਖੀਏ ਤਾਂ ਵੀ ਤੇ ਘਾਗ ਲੀਡਰ ਜਿਹੜੇ ਆ ਉਹ ਆਪਸ ਦੇ ਵਿੱਚ 1 ਸੁਰ ਘੱਟ ਨਜ਼ਰ ਆਉਂਦੇ ਆ। ਤਾਂ ਫਿਰ ਚੱਬੇਵਾਲ ਸੀਟ, ਉਹਦੇ ਬਾਰੇ ਵੀ ਕਿਸੇ ਦਿਨ ਮੈਂ ਤੁਹਾਨੂੰ ਖੋਲ ਕੇ ਦੱਸਾਂਗਾ, ਖੋਲ ਕੇ ਹੁਣ ਕਿਸੇ ਦਿਨ ਕੀ ਰਿਜ਼ਲਟ ਆ ਲੈਂਦੇ ਉਸ ਦਿਨ ਤੁਹਾਨੂੰ ਖੋਲ ਕੇ ਦੱਸਾਂਗਾ ਕਿ ਕਹਾਣੀ ਕੀ ਸੀ, ਕਿਉਂਕਿ ਉਹ ਸੀਟ ਕਾਂਗਰਸ ਮੁਸ਼ਕਲ ਜਿੱਤੇਗੀ। ਉਹਦੇ ਬਾਰੇ ਪ੍ਰੈਡਿਕਸ਼ਨ ਮੈਂ ਮਤਲਬ ਕਿ ਕਹਿ ਲਓ ਕਿ ਸੋਚ ਕੇ ਥੋੜਾ ਕਰ ਸਕਦਾ। ਵੈਸੇ ਪ੍ਰੈਡਿਕਸ਼ਨ ਅੱਜ ਕੱਲ ਹਰਿਆਣੇ ਤੋਂ ਬਾਅਦ ਤਾਂ ਲੋਕੀ ਭੁੱਲ ਭਾਲ ਹੀ ਗਏ, ਪਰ ਕਹਿਣ ਦਾ ਮਤਲਬ ਇਹ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੈਗੀਆਂ ਨੇ। ਤਾਂ ਰਾਹੁਲ ਗਾਂਧੀ ਆਏ ਨੇ ਇੱਥੇ, ਚਲੋ ਉਹ ਉਹਨਾਂ ਦੀ ਨਿੱਜੀ ਫੇਰੀ ਹੋ ਸਕਦੀ ਆ, ਪਰ ਜੇਕਰ ਥੋੜਾ ਜਿਹਾ ਜ਼ੋਰ ਲਾਉਂਦੇ ਤਾਂ ਮੇਰੇ ਖਿਆਲ ਦੇ ਨਾਲ ਕਹਾਣੀ ਇਹਨਾਂ ਦੀ ਸੈੱਟ ਬਹਿ ਜਾ ਸਕਦੀ ਸੀਗੀ, ਪਰ ਪਤਾ ਨਹੀਂ ਕਿਹੋ ਜਿਹੀ ਪਲੈਨਿੰਗ ਇਹਨਾਂ ਦੀ। ਪਰੰਤੂ ਇਹ ਗੱਲ ਸਾਫ਼ ਹੈ ਕਿ ਮਹਾਰਾਸ਼ਟਰ ਦੇ ਵਿੱਚ ਗੇਮ ਜਿਹੜੀ ਆ ਉਹ ਕਾਫੀ ਹੱਦ ਤੱਕ ਕਹਿ ਲਓ ਕਿ ਫਸ ਗਈ ਜੀ। ਤੇ ਜੇਕਰ ਕਾਂਗਰਸ ਦੇ ਹੀ ਇੱਕ ਹੋਰ ਆਗੂ ਦੀ ਗੱਲ ਕਰ ਲਈਏ ਜਿਹਦਾ ਬਿਆਨ ਕਾਫੀ ਚਰਚਾ ਦੇ ਵਿੱਚ ਤੇ ਉਸ ਤੋਂ ਬਾਅਦ ਵਿਵਾਦ ਵੀ ਜੁੜ ਗਿਆ, ਚਰਨਜੀਤ ਸਿੰਘ ਚੰਨੀ ਸਾਹਿਬ, ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਕੋਈ ਕਹਾਣੀ ਸੁਣਾਈ ਸੀ ਸਟੇਜ ਤੇ ਖੜਿਆ, ਜਿੱਥੇ ਉਹ ਰਾਤ ਦਾ ਸੀਨ ਹੈ ਤੇ ਉਹ ਗੱਲਬਾਤ ਕਰ ਰਹੇ ਨੇ, ਚੋਣ ਪ੍ਰਚਾਰ ਕਰ ਰਹੇ ਨੇ ਅੰਮ੍ਰਿਤਾ ਵੜਿੰਗ ਦੇ ਲਈ, ਤੇ ਉਸ ਕਹਾਣੀ ਤੇ ਕਹਿੰਦੇ ਬਵਾਲ ਹੋ ਗਿਆ ਜੀ। ਹੁਣ ਦੇਖੋ ਜੀ, ਗੱਲ ਇਹ ਆ ਕਿ ਜੋ ਇਹ ਬਵਾਲ ਹੈ ਕਹਾਣੀ ਅਸਲ ਦੇ ਵਿੱਚ ਕੀ ਆ ਕਿ ਚਰਨਜੀਤ ਸਿੰਘ ਚੰਨੀ ਦੀ ਵੀ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਿਆਸੀ ਕਮਜ਼ੋਰੀ ਆ ਕਿ ਜਦੋਂ ਬੋਲਦੇ ਆ ਤੇ ਫਿਰ ਬਹੁਤ ਜ਼ਿਆਦਾ ਬੋਲਦੇ ਆ ਤੇ ਕਈ ਇਹਨਾਂ ਦੇ ਬੋਲ ਜਿਹੜੇ ਆ ਵਿਵਾਦਤ ਹੋ ਗੁਜ਼ਰਦੇ ਆ। ਇਹਨਾਂ ਨੇ ਮਤਲਬ ਕਿ 2 ਕੁੱਤਿਆਂ ਦੀ ਕਹਾਣੀ ਦੱਸੀ ਕਿ ਇੱਕ ਪੰਡਤ ਦਾ ਇੱਕ ਜੱਟ ਦਾ, ਤੇ ਉਹ ਪੰਡਤ ਦਾ ਕੁੱਤਾ ਪੁੱਛਿਆ ਕਰੇ ਤੇ ਉਹ ਕਹਿ ਕਰੇ ਕਿ ਸਾਡੇ ਤਾਂ ਖੀਰ ਪੂੜੇ ਭਾਈ ਕੰਜਕਾਂ ਹੈਗੀਆਂ ਨੇ, ਨਜ਼ਾਰੇ ਲਈਦੇ ਆ, ਤੇ ਤੇਰਾ ਕੀ ਹਾਲ ਹੈ? ਉਹ ਕਹਿੰਦਾ ਜੀ ਅਸੀਂ ਤੇ ਮਾਣ ਤਾਣ ਦੇ ਬੱਤੇ ਹਾਂ। ਚਲੋ ਇੱਕ ਵਾਰੀ ਹੋਇਆ ਇਸ ਤਰ੍ਹਾਂ, 2 ਵਾਰੀ ਹੋਇਆ, 3 ਵਾਰੀ ਹੋਇਆ, ਤੇ ਖੀਰ
ਬੱਧੇ ਦਾ ਮਤਲਬ ਕੀ? ਉਹਨੇ ਆਖਿਆ ਜੱਟ ਦੇ 2 ਵਿਆਹ, 2 ਜਨਾਨੀਆਂ ਜੀ। ਤੇ 2 ਲੜਦੀਆਂ, ਤੇ ਉਹ ਕਹਿੰਦੇ ਤੂੰ ਡੱਬੂ ਦੀ ਰੰਨ, ਤੇ ਉਹ ਕਹਿੰਦੇ ਤੂੰ ਡੱਬੂ ਦੀ ਰੰਨ। ਮੈਨੂੰ ਜੀ ਤੁਹਾਡੀ ਆਵਾਜ਼ ਥੋੜੀ ਡੂੰਗੀ ਹੋ ਗਈ ਹੈ ਜੀ, ਪਲੀਜ਼ ਕਰੋ ਕੋਈ ਹੱਲ। ਹਾਂਜੀ, ਹੈਲੋ, ਹਾਂਜੀ, ਹਾਂਜੀ, ਹੁਣ ਹੈਲੋ, ਠੀਕ ਹੈ, ਹੁਣ ਠੀਕ ਹਾਂਜੀ, ਹੈ। ਹਾਂਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਕਹਾਣੀ ਸੁਣਾਈ ਹੂੰ, ਹੂੰ, ਕਿ ਜਿਹੜੇ ਜੱਟ ਦਾ ਕੁੱਤਾ ਸੀਗਾ, ਹੂੰ, ਹੂੰ, ਉਹ ਕਹਿੰਦਾ ਵੀ ਮੈਨੂੰ ਤਾਂ ਸੁੱਕੀਆਂ ਸੜੀਆਂ ਹੀ ਮਿਲਦੀਆਂ, ਪਰ ਹੂੰ, ਆਪਾਂ ਮਾਣ ਤਾਣ ਦੇ ਬੱਧੇ ਹਾਂ। ਤਾਂ ਅਖੀਰ ਉਹਨੇ ਪੁੱਛਿਆ ਕਿ ਮਾਣ ਤਾਣ ਦੇ ਬੱਧੇ ਤੋਂ ਭਾਵ ਕੀ ਹੈ? ਤੇ ਉਹਨੇ ਇੱਕ ਦਿਨ ਦੱਸਤਾ ਕਿ ਇਸ ਜੱਟ ਦੇ 2 ਵਿਆਹ, 2 ਜਨਾਨੀਆਂ। ਜਦੋਂ ਉਹ ਲੜਦੀ ਆ ਤਾਂ ਉਹ ਕਹਿੰਦੀ ਹੈ ਤੂੰ ਡੱਬੂ ਦੀ ਰੰਨ, ਤੇ ਉਹ ਕਹਿੰਦੀ ਹੈ ਤੂੰ ਡੱਬੂ ਦੀ ਰੰਨ। ਬਸ ਇਹ ਮਾਣ ਤਾਣ ਹੈ, ਹੂੰ, ਮਿਲਦਾ ਕੁਛ ਨਹੀਂ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਹਾਣੀ ਸੀਗੀ, ਜਿਸ ਤੇ ਨਾ ਸਿਰਫ ਨੋਟਿਸ ਜਾਰੀ ਹੋ ਗਿਆ ਪੰਜਾਬ ਰਾਜ ਮਹਿਕਮਾ ਕਮਿਸ਼ਨ ਮੰਨੀਓ, ਜੀ, ਬਲਕਿ ਸਿਆਸੀ ਵੀ ਕਹਿ ਲਓ ਕਿ ਤੀਰ ਜਿਹੜੇ ਉਹ ਕਾਫੀ ਚਰਨਜੀਤ ਚੰਨੀ ਵੱਲ ਛੱਡੇ ਗਏ ਆ। ਹੁਣ ਦੇਖੋ ਪ੍ਰਵੀਨ ਜੀ, ਇਹ ਇਹਨਾਂ ਦਾ ਅੰਦਾਜ਼ ਹੈ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਅੱਜ ਕੱਲ ਕੀ ਆ ਕਿ ਬਹੁਤ ਜਲਦੀ ਤੁਸੀਂ ਦੇਖਿਆ ਹੋਣਾ, ਰਾਜਾ ਵੜਿੰਗ ਦੀ ਸਪੀਚ ਜਿਹੜੀ ਆਪਣੀ ਉਹਦੇ ਘਰ ਵਾਲੀ ਬਾਰੇ ਹੀ ਸੀਗੀ, ਹੂੰ, 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 ਤਾਂ ਉਹਦਾ ਵੀ ਇਸ਼ੂ ਬਣਾਉਣ ਦਾ ਯਤਨ ਕੀਤਾ ਗਿਆ ਸੀਗਾ। ਹੂੰ, ਹਾਲਾਂਕਿ ਉਹਦੇ ਵਿੱਚ ਵੀ ਕੋਈ ਖਾਸ ਗੱਲ ਹੈ ਨਹੀਂ ਸੀਗੀ। ਕਹਾਣੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਹੂੰ, ਇਹ ਚੰਨੀ ਨੇ ਆਪਣੇ ਕੋਲੋਂ ਤੇ ਘੜੀ ਨਹੀਂ ਹੋਏਗੀ। ਹੂੰ, ਕਹਾਣੀਆਂ ਆਪਣੇ ਇੱਥੇ ਚੱਲਦੀਆਂ ਹੁੰਦੀਆਂ। ਜੀ, ਜੱਟਾਂ ਤੇ ਬਹੁਤ ਸਾਰੇ ਮੁਹਾਵਰੇ ਨੇ ਜੀ, ਹੂੰ, ਅਖੌਤਾਂ, ਕਹਾਵਤਾਂ ਬਹੁਤ ਕੁਛ ਆ। ਹੂੰ, ਹੂੰ, ਆ ਜਿਵੇਂ ਜੱਟ ਜੱਟਾਂ ਦੇ ਸਾਲੇ, ਏਦਾਂ ਕੁਛ ਕਾਲੇ ਮਾਲੇ, ਏਦਾਂ ਹੀ ਕੁਛ ਚੱਲਦਾ ਹੁੰਦਾ ਹੈ ਨਾ। ਹੂੰ, ਹੂੰ, ਤਾਂ ਮਤਲਬ ਕਿ ਇਸ ਤਰ੍ਹਾਂ ਬਹੁਤ ਕੁਛ ਆ। ਤੇ ਕਈ ਤਾਂ ਇਸ ਤਰ੍ਹਾਂ ਦੇ ਆ ਕਿ ਜੇ ਆਪਾਂ ਮੈਂ ਕਿਤੇ, ਕਿਉਂਕਿ ਮੈਨੂੰ ਕਾਫੀ ਆਉਂਦੀਆਂ ਨੇ ਕਹਾਵਤਾਂ ਸੁਣੀਆਂ ਬਜ਼ੁਰਗਾਂ ਤੋਂ, ਜੇ ਉਹ ਬੋਲੀਏ ਤੇ ਜਾਤੀ ਸੂਚਕ ਸ਼ਬਦ ਬੋਲਣ ਦਾ ਮੇਰੇ ਤੇ ਪਰਚਾ ਵੀ ਹੋ ਸਕਦਾ। ਹੂੰ, 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 ਕੁਛ ਐਸੀਆਂ ਨੇ, ਉਹ ਕਹਿਣ ਦਾ ਮਤਲਬ ਕਿ ਬਣੀਆਂ ਨੇ। ਪਰ ਗੱਲ ਇਹ ਹੈ ਕਿ ਤੁਸੀਂ ਅੱਜ ਦੇ ਸਮੇਂ, ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਆਉਂਦੀਆਂ ਨੇ, ਪਰ ਮੈਂ ਨਹੀਂ ਬੋਲਾਂਗਾ ਕਦੇ। ਮੈਨੂੰ ਵੀ ਲੱਗਦਾ ਕਿ ਨਹੀਂ ਬੋਲਣੀਆਂ ਚਾਹੀਦੀਆਂ, ਹੂੰ, ਜੀ, ਜੀ, ਤੇ ਜੇ ਬੋਲੂੰਗਾ ਤਾਂ ਹੋ ਸਕਦਾ ਕੋਈ ਪਰਚਾ ਵੀ ਕਟਾ ਦੇਵੇ ਮੇਰੇ ਤੇ। ਹੂੰ, ਤਾਂ ਗੱਲ ਇਹ ਹੈ ਕਿ ਤੁਹਾਨੂੰ ਕਿੱਥੇ ਬੋਲਣਾ, ਕੀ ਬੋਲਣਾ, ਉਹ ਠੀਕ ਆ, ਇੱਕ ਕਾਨੂੰਨੀ ਅਧਿਕਾਰ ਹੈ, ਪਰ ਤੁਸੀਂ ਆਪਣਾ ਨਫਾ ਨੁਕਸਾਨ ਤੇ ਸੋਚੋ ਵੀ। ਹੂੰ, ਕਿ ਰਾਜਾ ਵੜਿੰਗ ਅੱਗੇ ਫਸਦਾ ਫਸਦਾ ਬਚਿਆ, ਕਿਉਂਕਿ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣੀ ਪਈ। ਹੂੰ, ਫਿਰ ਆ ਜਿਹੜਾ ਮਾਮਲਾ ਸੀਗਾ ਇਹ ਪੁੱਠਾ ਪੈ ਗਿਆ। ਹੁਣ ਪੁੱਠਾ ਮਾਮਲਾ ਤੇ ਇੱਕ ਹੋਰ ਪਿਆ, ਕਹਿੰਦੇ ਹੂੰ, 3 ਲੱਖ ਰੁਪਈਆ ਫੜਿਆ ਗਿਆ ਗਿੱਦੜਬਾਹਾ ਚੋਂ। ਅੱਛਾ, ਉਹਦੇ ਚ ਵੀ ਪੁਲਿਸ ਵਾਲੇ ਕਹਿੰਦੇ ਕਿ ਰਾਜਾ ਵੜਿੰਗ ਦਾ ਹੀ ਇਹ ਪੈਸਾ ਸੀਗਾ, ਵੰਡਣ ਆਏ ਨੇ 2 ਜਣੇ। ਰਾਜਾ ਵੜਿੰਗ ਨੇ ਹਲਕੀ ਜੀ ਕਹਿ ਲਓ ਕਿ ਚੇਤਾਵਨੀ ਵੀ ਦੇ ਦਿੱਤੀ ਆ ਹੂੰ, ਅਫਸਰਾਂ ਨੂੰ ਕਿ ਬਾਈ ਏਦਾਂ ਨਾ ਕਰੋ, ਸਭ ਯਾਦ ਰੱਖਿਆ ਜਾਊਗਾ। ਹੂੰ, ਮਤਲਬ ਕਿ ਇਹ ਸਭ ਕੁਝ ਚੱਲ ਰਿਹਾ। ਚਰਨਜੀਤ ਚੰਨੀ ਦੀ ਇਹ ਕਹਾਣੀ ਜਿਹੜੀ ਆ, ਉਹਨਾਂ ਵਾਸਤੇ ਪੁੱਠੀ ਪੈ ਸਕਦੀ ਹੈ। ਪੁੱਠੀ ਉਹਨਾਂ ਵਾਸਤੇ ਘੱਟ ਹੈ, ਚਲੋ ਨੋਟਸ ਵਗੈਰਾ ਦੇ ਜਵਾਬ ਦੇ ਦੇਣਗੇ। ਹੂੰ, ਪਰ ਤੁਹਾਨੂੰ ਪਤਾ ਹੀ ਹੈ ਨਾ, ਮੀ ਟੂ ਤੋਂ ਲੈ ਕੇ ਕੁਝ ਹੋਰ ਚੀਜ਼ਾਂ, ਉਹ ਤਸਵੀਰ, ਕਿ ਇਹਨਾਂ ਦੀ ਇਮੇਜ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਆ। ਹੂੰ, ਹੂੰ, ਇਮੇਜ ਜਿਵੇਂ ਬਿੱਟੂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਚੰਨੀ ਨੂੰ ਤੇ ਘਰ ਨਹੀਂ ਵੜਨਾ ਚਾਹੀਦਾ। ਤਾਂ ਇਹ ਜਿਹੜੀ ਇਮੇਜ ਹੈ ਨਾ ਚੰਨੀ ਨੂੰ, ਇਹ ਤੋੜਨੀ ਚਾਹੀਦੀ, ਮੇਰਾ ਮੰਨਣਾ ਹੈ। ਤਾਂ ਬਾਕੀ ਅੱਜ ਦੇ ਸਮੇਂ ਦੇ ਵਿੱਚ ਬਈ ਬਹੁਤ ਸੋਚ ਕੇ ਸਮਝ ਕੇ ਬੋਲਣਾ ਚਾਹੀਦਾ ਹੈ। ਪਰ ਤੁਸੀਂ ਇਲੈਕਸ਼ਨ ਦੇਖ ਲਓ, ਬਦਕਿਸਮਤੀ ਆ ਪੰਜਾਬੀਆਂ ਦੀ, ਇਕਨੋਮੀ ਡੁੱਬ ਰਹੀ ਆ, ਡਰੱਗ ਕਹਿ ਲਓ ਕਿ ਤਰਦਾ ਫਿਰਦਾ ਹੈ, ਹੂੰ, ਹੂੰ, ਇੰਡਸਟਰੀ ਸਾਡੀ ਖਸਤਾ ਹਾਲ ਹੈ, ਕਿਸਾਨੀ ਦਾ ਤੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ। ਤਾਂ ਤੁਸੀਂ ਵੇਖ ਲਓ ਕਿ ਇਲੈਕਸ਼ਨ ਜਿਹੜਾ ਉਹ ਸਿਰਫ ਤੇ ਸਿਰਫ ਤੂੰ ਮੈਂ ਤੇ ਹੋ ਰਿਹਾ, ਮੁੱਦੇ ਤੇ ਕੋਈ ਇਲੈਕਸ਼ਨ ਨਹੀਂ, ਕੋਈ ਇਲੈਕਸ਼ਨ ਨਹੀਂ ਹੈ। ਤੇ ਇਸ ਕਰਕੇ ਇਹ ਬਹੁਤ ਮਾੜੀ ਗੱਲ ਹੈ। ਪਰ ਚਰਨਜੀਤ ਚੰਨੀ ਨੂੰ ਨੋਟਿਸ ਜਿਹੜਾ ਹੈ ਉਹ ਦੇ ਦਿੱਤਾ ਗਿਆ। ਹੂੰ, ਜੀ, ਜੀ। ਡੇਰਾ ਬਾਬਾ ਨਾਨਕ ਸੀਟ ਦੇ ਕਹਿੰਦੇ ਸਮੀਕਰਨ ਬਦਲ ਗਏ ਜੀ। ਦੇਖੋ ਡੇਰਾ ਬਾਬਾ ਨਾਨਕ ਬਾਰੇ ਇੱਕ ਗੱਲ ਆ ਕਿ ਹੁਣ ਦੇਖੋ ਅਸਲ ਦੇ ਵਿੱਚ ਜਿਹੜਾ ਇਹ ਬੰਦਾ ਸੁੱਚਾ ਸਿੰਘ ਲੰਗਾ ਹੈ, ਹੂੰ, ਹੂੰ, ਜਿਸ ਨੂੰ ਕਹਿ ਲਓ ਕਿ ਕਿਸੇ ਸਮੇਂ ਕਿਹਾ ਗਿਆ ਕਿ ਚੱਲਿਆ ਕਾਰਤੂਸ ਵਗੈਰਾ ਵਗੈਰਾ, ਪਰ ਸਭਨਾਂ ਨੂੰ ਪਤਾ ਹੈ ਕਿ ਸੁੱਚਾ ਸਿੰਘ ਲੰਗਾ ਉੱਥੇ ਆਪਣਾ ਆਧਾਰ ਜਿਹੜਾ ਹੈ ਉਹ ਰੱਖਦਾ ਹੈ। ਹੂੰ, 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 ਹੁਣ ਇਸ ਮਾਮਲੇ ਦੇ ਵਿੱਚ ਚੱਕਰ ਪਤਾ ਕੀ ਆ, ਕਿ ਸ਼ਾਇਦ ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਲੰਗਾ ਦੀ ਮੀਟਿੰਗ ਜਿਹੜੀ ਆ ਉਹ ਮੁੱਖ ਮੰਤਰੀ ਨਾਲ ਹੋ ਗਈ, ਦੱਸਦੇ ਆ। ਹੂੰ, ਤੇ ਕੱਲ ਇਹਨਾਂ ਨੇ ਜਿਹੜੀ ਉੱਥੇ ਦੀ ਕਹਿ ਲਓ ਕਿ ਲੋਕਲ ਲੀਡਰਸ਼ਿਪ ਆ, ਇਹਨਾਂ ਨੇ 31 ਮੈਂਬਰੀ ਕਮੇਟੀ ਬਣਾਈ ਸੀ ਤੇ ਮੁੜ ਕੇ ਫੈਸਲਾ ਲੈ ਲਿਆ ਕਿ ਅਸੀਂ ਸਪੋਰਟ ਕਰਾਂਗੇ
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ। ਹੂੰ, 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 ਹੁਣ ਰਾਤੋਂ ਰਾਤ ਸਮੀਕਰਨ ਬਦਲ ਗਿਆ। ਹੂੰ, ਸਮੀਕਰਨ ਕਿਉਂ ਬਦਲੇ ਆ? ਕਿਉਂਕਿ ਦੇਖੋ ਰਵੀਕਰਨ ਸਿੰਘ ਕਾਹਨੂੰਵਾਲ ਕਿਉਂਕਿ ਉਹ ਅਕਾਲੀ ਸੀਗੇ, ਫਿਰ ਉਹ ਭਾਜਪਾ 'ਚ ਚਲੇ ਗਏ। ਇਹ ਕਹਿੰਦੇ ਕਿ ਅਸੀਂ ਇਸ ਵਾਸਤੇ ਨਹੀਂ ਗਏ ਕਿਉਂਕਿ ਭਾਜਪਾ ਜਿਹੜੀ ਉਹ ਕਿਸਾਨ ਪੱਖੀ ਨਹੀਂ ਹੈ। ਕਾਂਗਰਸ ਵੱਲ ਜਾਣ ਦਾ ਸਵਾਲ ਹੀ ਨਹੀਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਰੰਧਾਵਾ ਸਾਹਿਬ, ਉਧਰੋਂ ਵੀ ਰੰਧਾਵਾ ਤੇ ਇਧਰੋਂ ਵੀ ਰੰਧਾਵਾ, ਉਹ ਕਹਿੰਦੇ ਜੀ ਕਿ ਉਹਨਾਂ ਨੇ ਘੱਟੋ ਘੱਟ ਅਕਾਲੀਆਂ ਤੇ ਕੋਈ ਨਜਾਇਜ਼ ਨਹੀਂ ਕਰਵਾਏ, ਸੋ ਇਸ ਵਾਸਤੇ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ। ਤਾਂ ਹੁਣ ਪੇਚਾ ਫਸ ਗਿਆ ਨਾ, ਹੂੰ, ਕਿਉਂਕਿ ਅਕਾਲੀ ਵੋਟ ਉੱਥੇ ਹੈਗੀ ਆ, ਜੀ, ਜੀ, ਅਕਾਲੀ ਵੋਟ ਉੱਥੇ ਹੈਗੀ ਆ ਤੇ ਸੁਖੀ ਰੰਧਾਵਾ ਵਾਸਤੇ ਸਭ ਤੋਂ ਖਤਰਨਾਕ ਜਿਹੜੀ ਗੱਲ ਆ, ਸਭ ਤੋਂ ਖਤਰੇ ਵਾਲੀ ਜਿਹੜੀ ਗੱਲ ਆ, ਉਹ ਇਹ ਆ ਕਿ ਆਮ ਆਦਮੀ ਪਾਰਟੀ ਲੋਕ ਸਭਾ ਦੇ ਵਿੱਚ ਲੱਥੇ ਪਾਣੀ ਤੋਂ ਵੀ, ਜੇ ਤੁਸੀਂ ਦੇਖੋਗੇ ਤਾਂ ਡੇਰਾ ਬਾਬਾ ਨਾਨਕ ਸੈਗਮੈਂਟ ਦੇ ਵਿੱਚ 40 ਕਿ 45 ਹਜ਼ਾਰ ਵੋਟ ਲੈ ਗਈ ਸੀਗੀ ਹੂੰ, ਆ 2 ਮਹੀਨੇ ਪਹਿਲਾਂ। ਜੀ, ਜੀ, ਤਾਂ 2-3 ਮਹੀਨੇ ਪਹਿਲਾਂ ਦੀ ਗੱਲ ਹੀ ਹੈ ਨਾ, ਹਾਰਡਲੀ 4 ਮਹੀਨੇ ਹੋ ਗਏ ਹੋਣੇ, ਜੂਨ ਜੁਲਾਈ ਅਗਸਤ ਸਤੰਬਰ ਤੇ ਅਕਤੂਬਰ, 4 ਮਹੀਨੇ ਪਹਿਲਾਂ ਇਹਨਾਂ ਨੇ ਉੱਥੇ ਜਿਹੜਾ ਰਿਜ਼ਲਟ ਕੱਢਿਆ ਸੀ ਉਹ ਸ਼ਾਇਦ 40 ਕਿ 45 ਹਜ਼ਾਰ ਹੈ, ਮੈਂ ਮੋਟੇ ਤੌਰ ਤੇ ਅੰਦਾਜ਼ਾ ਲਾਉਣਾ, ਸ਼ਹਿਰੀ ਕਲਸੀ ਜਿਹੜੇ ਖੜੇ ਸੀਗੇ। ਤਾਂ ਕਹਿੰਦਾ ਮਤਲਬ ਹੈ ਕਿ ਜੇ ਮੰਨ ਲਓ ਸੁੱਚਾ ਸਿੰਘ ਲੰਗਾ, ਕਿਉਂਕਿ ਸੁੱਚਾ ਸਿੰਘ ਲੰਗਾ ਦੀ ਸੁਖੀ ਰੰਧਾਵਾ ਯਾਨੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਨਾਲ ਅਦਾਵਤ ਹੈ, ਇਹਨਾਂ ਦੀ ਬਣਦੀ ਨਹੀਂ ਹੈ, ਜੇ ਮੰਨ ਲਓ ਉਹ ਕੋਈ 5-7 ਹਜ਼ਾਰ ਦਾ ਵੀ ਫਰਕ ਇੱਧਰ ਉੱਧਰ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਸੁਖੀ ਰੰਧਾਵਾ ਜਿਹੜੇ ਕਿ ਅੱਗੇ 3 ਵਾਰੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਬਣੇ ਆ, ਪਰ ਉਹਨਾਂ ਦੀ ਜਿੱਤ ਹਾਰ ਦਾ ਜਿਹੜਾ ਅੰਤਰ ਸੀਗਾ ਉਹ ਬੜਾ ਘੱਟ ਸੀਗਾ, ਤਾਂ ਫਿਰ ਬਾਜੀ ਜਿਹੜੀ ਉਹ ਪੁੱਠੀ ਪੈ ਸਕਦੀ ਹੈ। ਤਾਂ ਕੁੱਲ ਮਿਲਾ ਕੇ ਸੁੱਚਾ ਸਿੰਘ ਲੰਗਾ ਵੇਖ ਲਓ, ਜਿਨ੍ਹਾਂ ਨੂੰ ਸਮਝਿਆ ਜਾ ਰਿਹਾ ਸੀਗਾ ਕਿ ਖਤਮ ਹੋ ਗਏ ਨੇ ਸਿਆਸੀ ਤੌਰ ਤੇ, ਉਹ ਦੁਬਾਰਾ ਇੱਕ ਵਾਰੀ ਫਿਰ ਗੇਮ ਦੇ ਵਿੱਚ ਆ ਗਏ। ਤਾਂ ਸਮੀਕਰਨ ਇਸੇ ਕਰਕੇ ਬਦਲਿਆ। ਇਹ ਸਮੀਕਰਨ ਤੁਸੀਂ ਦੇਖਣਾ, ਜਿਹੜੀ ਅਕਾਲੀ ਵੋਟ ਆ ਉਹ ਤਕਰੀਬਨ ਹਰੇਕ ਥਾਂ ਤੇ ਸਮੀਕਰਨ ਪ੍ਰਭਾਵਿਤ ਕਰੇਗੀ, ਚਾਹੇ ਉਹ ਗਿੱਦੜਬਾਹਾ, ਹੂੰ, 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 ਚਾਹੇ ਉਹ ਚੱਬੇਵਾਲ ਹੈ, ਚਾਹੇ ਉਹ ਬਰਨਾਲਾ ਹੈ। ਹੂੰ, ਬਰਨਾਲਾ ਦੇ ਵਿੱਚ ਵੀ ਵੋਟ ਹੈ, ਹੂੰ, ਬਰਨਾਲਾ ਦੇ ਵਿੱਚ ਵੀ ਵੋਟ ਆ। ਕਈ ਨੂੰ ਸਾਰੇ ਹੀ ਕਹੀ ਜਾਂਦੇ ਆ ਕਿ ਸਾਨੂੰ ਪਊਗੀ ਸਾਨੂੰ ਪਊਗੀ, ਪਰ ਜਿੱਧਰ ਨੂੰ ਪਊਗੀ ਫਿਰ ਲੱਗ ਜੂ ਪਤਾ। ਹੂੰ, ਜੀ, ਭਾਈ ਰਾਜੋਆਣਾ ਨੂੰ ਫਿਲਹਾਲ ਕਹਿੰਦੇ ਰਾਹਤ ਕੋਈ ਨਹੀਂ ਜੀ। ਹਾਂਜੀ ਦੇਖੋ, ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ, ਤਾਂ ਸੁਪਰੀਮ ਕੋਰਟ ਨੇ ਫਿਲਹਾਲ ਇਹ ਗੱਲ ਕਹੀ ਆ ਕਿ ਅਸੀਂ ਰਾਸ਼ਟਰਪਤੀ ਨੂੰ ਅਪੀਲ ਕਰਦੇ ਆ ਕਿ ਉਹ 2 ਹਫ਼ਤਿਆਂ ਦੇ ਵਿੱਚ ਇਸ ਮਾਮਲੇ ਤੇ ਫੈਸਲਾ ਜਿਹੜਾ ਉਹ ਲੈਣ, ਕਿਉਂਕਿ ਸੈਕਟਰੀ ਨੂੰ ਜਿਹੜਾ ਹੁੰਦੇ ਆ ਰਾਸ਼ਟਰ ਭਵਨ ਦੇ ਵਿੱਚ ਰਾਸ਼ਟਰਪਤੀ ਦੇ ਸੈਕਟਰੀ, ਉਹਨਾਂ ਨੂੰ ਹੁਕਮ ਦਿੱਤਾ ਹੈ ਕਿ ਮੌਤ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਮਰਸੀ ਪਟੀਸ਼ਨ ਹੈ ਇਹ ਰਾਸ਼ਟਰਪਤੀ ਦੇ ਸਾਹਮਣੇ ਰੱਖੀ ਜਾਵੇ ਤੇ ਜਿਹਦੇ ਤੇ 2 ਹਫ਼ਤੇ ਦੇ ਅੰਦਰ ਅੰਦਰ ਵਿਚਾਰ ਕੀਤਾ ਜਾਵੇ। ਐਸਾ ਇਹਨਾਂ ਨੇ ਯਾਨੀ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਅਨੁਰੋਧ ਕਹਿ ਲਓ ਜਾਂ ਇੱਕ ਅਪੀਲ ਕਹਿ ਲਓ ਰਾਸ਼ਟਰਪਤੀ ਨੂੰ, ਕਿਉਂਕਿ ਰਾਸ਼ਟਰਪਤੀ ਨੂੰ ਆਦੇਸ਼ ਨਹੀਂ ਨਾ ਦਿੱਤਾ ਜਾ ਸਕਦਾ, ਸੈਕਟਰੀ ਨੂੰ ਆਦੇਸ਼ ਹੋ ਗਿਆ, ਹੁਕਮ ਹੋ ਗਿਆ ਕਿ ਭਾਈ ਤੁਸੀਂ ਇਸ ਫਾਈਲ ਨੂੰ ਪੁੱਟ ਅਪ ਕਰੋ, ਤੇ ਦੂਜੇ ਪਾਸੇ ਇੱਕ ਕਹਿ ਲਓ ਕਿ ਅਪੀਲ ਕੀਤੀ ਆ ਰਾਸ਼ਟਰਪਤੀ ਜੀ ਨੂੰ ਕਿ ਲਓ ਵੀ ਤੁਸੀਂ 2 ਹਫ਼ਤਿਆਂ ਦੇ ਅੰਦਰ ਅੰਦਰ ਕਿਰਪਾ ਕਰਕੇ ਇਹਦੇ ਤੇ ਫੈਸਲਾ ਲੈ ਲਓ। ਤਾਂ ਇਹ ਆ ਕਿ ਹੁਣ ਜਿਹੜੀ ਸੁਣਵਾਈ ਆ ਉਹ ਤਾਂ ਮੇਰੇ ਖਿਆਲ ਦੇ ਨਾਲ ਟਲ ਗਈ, ਤਾਂ ਟਲ ਤੋਂ ਭਾਵੇਂ ਆ ਕਿ 2 ਹਫ਼ਤਿਆਂ ਦਾ ਇਹ ਸਮਾਂ, ਹੁਣ ਉਸ ਤੋਂ ਬਾਅਦ ਸ਼ਾਇਦ 5 ਦਸੰਬਰ ਨੂੰ ਸੁਣਵਾਈ ਹੋਏਗੀ, ਤਾਂ ਹੋ ਸਕਦਾ ਕੋਈ ਫੈਸਲਾ ਆ ਜਾਵੇ। ਤਾਂ ਉਦੋਂ ਤੱਕ ਸੁਪਰੀਮ ਕੋਰਟ ਨੇ ਕਿਹਾ ਕਿ ਰਾਹਤ ਤੇ ਫਿਰ ਆਪਾਂ ਗੱਲ ਜਿਹੜੀ ਹੈ ਉਹ ਨਹੀਂ ਕਰਾਂਗੇ, ਬਾਅਦ ਦੇ ਵਿੱਚ ਕਰਾਂਗੇ। ਮਤਲਬ ਕਿ ਜੇ ਕੋਈ ਰਾਹਤ ਦੀ ਕੋਈ ਸੁਣਵਾਈ ਹੁੰਦੀ ਹੈ ਤਾਂ ਉਹ ਫਿਲਹਾਲ ਟਲ ਗਈ ਆ, ਉਹ ਬਾਅਦ ਚ ਹੋਏਗੀ। ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਇਹ ਫੈਸਲਾ ਦੇਖੋ, ਫਿਰ ਬਾਅਦ ਦੇ ਵਿੱਚ ਰਾਹਤ ਵਗੈਰਾ ਤੇ ਦੇਖਾਂਗੇ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਫੌਰੀ ਤੌਰ ਤੇ ਨਹੀਂ, ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਇਹ ਆ ਕਿ ਫਾਈਲ ਚੱਲਣੀ ਜ਼ਰੂਰ ਸਟਾਰਟ ਹੋ ਗਈ ਹੈ। ਕਿਸਾਨਾਂ ਨੇ ਮਿੰਟੂ ਜੀ ਦਿੱਲੀ ਕੂਚ ਦਾ ਐਲਾਨ ਇੱਕ ਵਾਰ ਫਿਰ ਤੋਂ ਕਰ ਦਿੱਤਾ ਹੈ। ਸਰਕਾਰਾਂ ਹਰਿਆਣੇ ਦੇ ਵਿੱਚ ਵੀ ਉਹੀ ਨੇ, ਸਰਕਾਰਾਂ ਕੇਂਦਰ ਦੇ ਵਿੱਚ ਵੀ ਉਹੀ ਨੇ, ਕੋਈ ਕੁਛ ਬਦਲਿਆ ਨਹੀਂ ਹੈ, ਕੋਈ ਉਮੀਦ ਘੱਟ ਨਜ਼ਰ ਆਉਂਦੀ ਹੈ। ਉਲਟਾ ਜਿਹੜਾ ਲੋਕਾਂ ਦਾ ਭਰੋਸਾ ਸੀਗਾ ਉਹ ਵੀ ਕਿਸਾਨੀ ਧਿਰਾਂ ਦੇ ਨਾਲ, ਬੇਸ਼ੱਕ ਗੱਲ ਕੌੜੀ ਜ਼ਰੂਰ ਹੋ ਸਕਦੀ ਹੈ, ਉਹ ਉਹੋ ਜਿਹਾ ਨਹੀਂ ਸੀ ਜਿਹੜਾ ਅੱਜ ਤੋਂ ਕੋਈ 1.5-2 ਸਾਲ 2.5 ਸਾਲ ਪਹਿਲਾਂ ਸੀ। ਨਹੀਂ, ਦਰੁਸਤ ਹੈ ਗੱਲ, ਕਿਉਂਕਿ ਇਹਨਾਂ ਨੇ ਅਪਰੋਚ ਜਿਹੜੀ ਆ ਉਹ ਸਹੀ ਨਹੀਂ ਦਿਖਾਈ, ਕਹਿਣਾ ਪਵੇ ਕਿਤੇ ਨਾ ਕਿਤੇ, ਕਿਉਂਕਿ ਲੀਡਰਸ਼ਿਪ ਦੀਆਂ ਤੇ ਸਗੋਂ ਇਹੋ ਜਿਹੇ ਅੰਦੋਲਨ ਜਿੱਤਣ ਤੋਂ ਬਾਅਦ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਤਾਂ ਇਹਨਾਂ ਦਾ ਤਾਂ ਮਾਮਲਾ ਫਿਰ ਥੋੜਾ ਉਲਟ ਗਿਆ, ਕਿਉਂਕਿ ਲੋਕਾਂ ਦੇ ਵਿੱਚ ਵੀ ਇੱਥੇ ਪੰਜਾਬ ਦੇ ਵਿੱਚ ਵੀ ਨਾ ਗੁੱਸਾ ਹੈਗਾ ਕਿ ਇਹ ਕਰਦੇ ਕੁਛ ਨਹੀਂ ਆ।
ਕਰਨ ਤੋਂ ਭਾਵ ਇਹ ਆ ਕਿ ਮਤਲਬ ਜੇ ਆਪਾਂ ਦੇਖੀਏ ਕਿ ਪੰਜਾਬ ਦੀ ਇਸ ਵੇਲੇ ਦੀ ਜੇ ਜਥੇਬੰਦਕ ਲੜਾਈ ਦੇਖੋਗੇ ਇਹੋ ਜਿਹੀ ਬਣੀ ਪਈ ਕਿ ਲੈਣ ਦੇਣ ਜਿਹੜੇ ਹੁੰਦੇ ਆ ਨਾ, ਨਿੱਜੀ ਲੈਣ ਦੇਣ, ਉਹਨਾਂ ਦੇ ਵਿੱਚ ਵੀ ਆਗੂ ਜਿਹੜੇ ਇਨਵੋਲਵ ਹੋਣੇ ਸ਼ੁਰੂ ਹੋ ਗਏ, ਤਾਂ ਥੋੜਾ ਲੋਕ ਫਿਰ ਬੁਰਾ ਮਨਾਉਂਦੇ ਨੇ। ਖੈਰ, ਗੱਲ ਇਹ ਆ ਕਿ ਜੇ ਹੁਣ ਆਪਾਂ ਇਹਨਾਂ ਦੇ ਕੂਚ ਦੀ ਗੱਲ ਕਰੀਏ ਤਾਂ ਇਹਨਾਂ ਨੇ ਇਹ ਐਲਾਨ ਕੀਤਾ, ਸਰਵਣ ਸਿੰਘ ਪੰਧੇਰ ਹੋਰਾਂ ਨੇ, ਜੀ ਕਿ ਸ਼ੰਭੂ ਬਾਰਡਰ ਤੋਂ ਹੀ ਦਿੱਲੀ ਵਾਸਤੇ ਚਾਲੇ ਪਾਏ ਜਾਣਗੇ। ਉਹ ਕਹਿੰਦੇ ਕਿ 9 ਮਹੀਨੇ ਹੋ ਗਏ ਨੇ, ਕਿਸਾਨ ਚੁੱਪ ਬੈਠੇ ਆ, ਪਰ ਸਰਕਾਰ ਵੱਲੋਂ ਸਾਡੀ ਹਮੇਸ਼ਾ ਹੀ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ, ਸਾਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਕਾਰਨ ਹੁਣ ਫੈਸਲਾ ਲਿਆ ਕਿ ਟਰੈਕਟਰ ਟਰਾਲੀਆਂ ਨਾਲ ਨਹੀਂ ਜਾਣਗੇ, ਟਰੈਕਟਰ ਟਰਾਲੀਆਂ ਨਹੀਂ ਜਾਣਗੇ ਤੇ ਲੋਕ ਜਿਹੜੇ ਆ ਗਰੁੱਪਾਂ ਦੇ ਵਿੱਚ ਅੱਗੇ ਵਧਣਗੇ। ਤੇ ਸਰਕਾਰ ਨੂੰ ਅਪੀਲ ਕੀਤੀ ਆ, ਯਾਨੀ ਉੱਥੇ ਦਿੱਲੀ ਦੇ ਵਿੱਚ ਅਪੀਲ ਕੀਤੀ ਆ ਕਿ ਸਾਨੂੰ ਜਗ੍ਹਾ ਦੇ ਦਿਓ, ਚਾਹੇ ਉਹ ਜੰਤਰ ਮੰਤਰ ਹੋਵੇ, ਰਾਮਲੀਲਾ ਗਰਾਊਂਡ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਦੇ ਦੇਣਾ ਚਾਹੀਦਾ ਇਹਨਾਂ ਨੂੰ ਥਾਂ। ਕਿੱਡੀ ਕੁ ਗੱਲ ਹੈ, ਜਾ ਕੇ ਉੱਥੇ ਜੋ ਵੀ ਆ ਕਰਨਾ ਕਰਿਆ, ਹੁਣ ਕਿੱਡੀ ਕੁ ਗੱਲ ਆ। ਹੁਣ ਇਹਨਾਂ ਦੀਆਂ ਮੰਗਾਂ ਤੇ ਆਪਾਂ ਨੂੰ ਪਤਾ ਹੀ ਹੈ, MSP ਦੀ ਗਰੰਟੀ ਦਿਓ ਜੀ, ਕਿਸਾਨਾਂ ਦੇ ਖਿਲਾਫ ਜਿਹੜੇ ਮੁਕੱਦਮੇ ਦਰਜ ਨੇ ਉਹਨਾਂ ਨੂੰ ਵਾਪਸ ਲਵੋ, ਵਗੈਰਾ ਵਗੈਰਾ। ਤਾਂ ਆਪਣੀਆਂ ਮੰਗਾਂ ਹੀ ਉੱਥੇ ਰੱਖਣੀਆਂ ਨੇ, ਇਹ ਗੱਲਬਾਤ ਕੀਤੀ ਜਾ ਸਕਦੀ ਆ। ਪਰ ਮਸਲਾ ਤੇ ਫਿਰ ਜਿੱਦਾਂ ਤੁਸੀਂ ਸ਼ੁਰੂ ਕੀਤਾ ਕਿ ਸਰਵਣ ਸਿੰਘ ਪੰਧੇਰ ਹੋਰਾਂ ਨੂੰ ਸਵਾਲ ਤੇ ਇਹ ਵੀ ਹੋਣਗੇ ਨਾ ਕਿ ਤੁਸੀਂ ਦੇਖ ਲਓ ਕਿ ਜਦੋਂ ਅੰਦੋਲਨ ਸ਼ੁਰੂ ਕੀਤਾ ਸੀਗਾ ਤਾਂ ਉਦੋਂ ਤੁਹਾਡੇ ਰੁਖ ਕਿਸ ਤਰ੍ਹਾਂ ਦੇ ਸੀਗੇ, ਹੁਣ ਉਦੋਂ ਚ ਤੁਹਾਨੂੰ ਕਹਿੰਦੇ ਸੀਗੇ ਤਾਂ ਤੁਸੀਂ ਕਹਿੰਦੇ ਨਾ ਨਾ ਕਿਸਾਨ ਟਰੈਕਟਰ ਟਰਾਲੀਆਂ ਤੋਂ ਬਗੈਰ ਉੱਥੇ ਜਾ ਕੇ ਕੀ ਕਰਨਗੇ। ਇਹ ਇਹਨਾਂ ਦੀਆਂ ਸਟੇਟਮੈਂਟਾਂ ਨੇ ਜੀ। ਹਾਂਜੀ ਹਾਂਜੀ ਬਿਲਕੁਲ, ਕਹਿੰਦੇ ਜੀ ਸਾਡੇ ਮਤਲਬ ਕਿ ਰਹਿਣ ਸਹਿਣ ਦਾ ਟਿਕਾਣਾ, ਖਾਣ ਪੀਣ ਦਾ ਟਿਕਾਣਾ, ਟਰੈਕਟਰ ਟਰਾਲੀ ਤੋਂ ਬਗੈਰ ਅੰਦੋਲਨ ਹੋ ਹੀ ਨਹੀਂ ਸਕਦਾ। ਤੇ ਹੁਣ ਤੁਸੀਂ ਆਪ ਹੀ ਕਹਿ ਰਹੇ, ਮਤਲਬ ਕਿ ਆਪਣੀਆਂ ਕਈਆਂ ਗੱਲਾਂ ਤੋਂ ਹੀ ਤੁਸੀਂ ਫਿਰਦੇ ਨਜ਼ਰ ਆ ਰਹੇ ਹੋ। ਦੂਜੀ ਗੱਲ ਇੱਕ ਹੋਰ ਵੀ ਆ ਪ੍ਰਵੀਨ ਜੀ, ਪਤਾ ਨਹੀਂ ਇਹਨਾਂ ਦੀ ਆਪਸ ਚ ਅੰਡਰਸਟੈਂਡਿੰਗ ਕਿਸ ਤਰ੍ਹਾਂ ਦੀ ਹੈ, ਪਰ ਅੱਜ ਇੱਕ ਖਬਰ ਇਹ ਵੀ ਲੱਗੀ ਆ ਕਿ ਜਗਜੀਤ ਸਿੰਘ ਡੱਲੇਵਾਲ ਤਾਂ ਸ਼ਾਇਦ 24 ਨਵੰਬਰ ਨੂੰ ਮਰਨ ਵਰਤ ਤੇ ਬਹਿਣ ਜਾ ਰਹੇ ਨੇ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਨਾ ਕਿ ਇਹਨਾਂ ਨੇ ਪ੍ਰੋਗਰਾਮ ਦਿੱਤਾ ਹੈ, ਸ਼ਾਇਦ 26 ਨਵੰਬਰ ਦਾ ਇਹਨਾਂ ਨੇ ਕਿਹਾ ਕਿ ਭੁੱਖ ਹੜਤਾਲ ਮੈਂ ਕਰੂੰਗਾ, ਤਾਂ ਇਹਨਾਂ ਨੇ ਗਾਂ 6 ਦਸੰਬਰ ਦਾ ਇੱਕ ਹੋਰ ਪ੍ਰੋਗਰਾਮ ਦੇ ਦਿੱਤਾ। ਤਾਂ ਇਹ ਦੋ ਪ੍ਰੋਗਰਾਮ ਵੱਖੋ ਵੱਖਰੇ, ਯਾਨੀ ਇੱਕ ਪਾਸੇ ਭੁੱਖ ਹੜਤਾਲ ਚੱਲੂਗੀ ਤੇ ਦੂਸਰੇ ਪਾਸੇ ਦਿੱਲੀ ਕੂਚ ਦਾ ਪ੍ਰੋਗਰਾਮ ਹੈ। ਕੀ ਇਹ ਸਾਰਾ ਸਹਿਮਤੀ ਨਾਲ ਹੋ ਰਿਹਾ ਜਾਂ ਕੋਈ ਅਸਹਿਮਤੀ ਹੈ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਪਰ ਪਹਿਲਾਂ ਭੁੱਖ ਹੜਤਾਲ ਜਗਜੀਤ ਸਿੰਘ ਡੱਲੇਵਾਲ ਦੀ ਹੋਏਗੀ, ਤਾਂ ਉਸ ਤੋਂ ਬਾਅਦ ਦਿੱਲੀ ਕੂਚ ਦਾ ਇਹਨਾਂ ਨੇ ਜੋ ਐਲਾਨ ਕੀਤਾ ਉਸ ਨੂੰ ਅਮਲ ਚ ਲਿਆਂਦਾ ਜਾਏਗਾ। ਦੇਖੋ ਮਿੰਟੂ ਜੀ, ਗੱਲ ਇਹ ਹੈ ਕਿ ਕਿਸਾਨ ਆਗੂ ਬਹੁਤ ਸਿਆਣੇ ਨੇ, ਸੁਹਿਰਦ ਨੇ, ਉਹਨਾਂ ਨੇ ਇੱਕ ਅੰਦੋਲਨ, ਇੱਕ ਮੋਰਚਾ ਜਿੱਤ ਕੇ ਦਿਖਾਇਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜਿਹੜੇ ਆਗੂ ਹੁੰਦੇ ਨੇ ਉਹਨਾਂ ਦੀ ਅਕਾਊਂਟੇਬਿਲਿਟੀ ਵੀ ਹੁੰਦੀ ਹੈ। ਇਕੱਲਾ ਉਹਨਾਂ ਨੇ ਇਹ ਨਹੀਂ ਹੁੰਦਾ ਕਿ ਚਲੋ ਅਗਵਾਈ ਕਰਤੀ ਜਾਂ ਪ੍ਰੈਸ 'ਚ ਬਿਆਨ ਦੇਤਾ, ਇੰਨੀ ਗੱਲ ਨਹੀਂ ਕਾਫੀ ਹੁੰਦੀ। ਉਹਨਾਂ ਦੀ ਜਵਾਬਦੇਹੀ ਵੀ ਆ। ਇਸ ਟਾਈਮ ਜਿਹੜਾ ਕਿਸਾਨੀ ਸੰਘਰਸ਼ ਆ, ਉਹਨੂੰ ਇੱਕ ਵਾਰ ਮੁੜ ਤੋਂ ਉਹ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਉਹਨੂੰ ਦੁਬਾਰਾ ਉਲੀਕਣ ਦੀ ਜ਼ਰੂਰਤ ਆ, ਕਿਉਂਕਿ ਜਿਹੜੇ ਝੋਨੇ ਪਿੱਛੇ ਤੁਸੀਂ MSP ਪਿੱਛੇ ਅੰਦੋਲਨ ਲਾਇਆ, 1.5 ਸਾਲ ਤੁਸੀਂ ਉੱਥੇ ਬੈਠੇ ਰਹੇ, ਉਹ ਤਾਂ ਹੁਣ ਝੋਨਾ ਨਹੀਂ ਚੱਕ ਰਹੇ, ਤੇ ਜੇ ਝੋਨਾ ਨਹੀਂ ਚੱਕਿਆ ਤੁਸੀਂ MSP ਕਿਵੇਂ ਲੈ ਲਓਗੇ। ਸੋ ਅਲੱਗ-ਅਲੱਗ ਹੋ ਕੇ, ਅੱਡ-ਅੱਡ ਹੋ ਕੇ ਲੜਨ ਦੇ ਨਾਲੋਂ ਕਿਸਾਨ ਧਿਰਾਂ ਨੂੰ ਇੱਕ ਵਾਰੀ ਸੁਹਿਰਦਤਾ ਦੇ ਨਾਲ, ਕਿਉਂਕਿ ਹੁਣ ਗੱਲਾਂ ਪਿੰਡਾਂ ਵਿੱਚੋਂ ਵੀ ਉੱਠਣ ਲੱਗ ਪਈਆਂ, ਲੋਕ ਤੁਹਾਡੀਆਂ ਸੜਕਾਂ ਰੋਕਣ ਦਾ ਵਿਰੋਧ ਕਰਨ ਲੱਗ ਪੈਣਗੇ। ਕੱਲ ਨੂੰ ਜਿਹੜੇ ਕਿਸਾਨ ਤੁਹਾਡੇ ਮਗਰ ਜਾਂਦੇ ਨੇ ਟਰੈਕਟਰ ਟਰਾਲੀਆਂ ਲੈ ਕੇ, ਇਹਨਾਂ ਨੇ ਵੀ ਕਹਿਣਾ ਭਾਈ ਸਾਡੇ ਪੱਲੇ ਤਾਂ ਤੁਸੀਂ ਕੁਛ ਪਾਓ ਨਾ, ਕਿਉਂ ਐਵੇਂ ਸਾਨੂੰ ਬਦਨਾਮ ਕੀਤਾ। ਸੋ ਇੱਕ ਵਾਰੀ ਫਿਰ ਤੋਂ ਇਹਨਾਂ ਨੂੰ ਸਿਰ ਜੋੜਨ ਦੀ ਮੇਰੇ ਹਿਸਾਬ ਨਾਲ ਤਾਂ ਲੋੜ ਹੈ, ਸਮੇਂ ਦੀ ਮੰਗ ਆ, ਕਿਉਂਕਿ ਜੇ ਅਗਲੀ ਵਾਰੀ ਝੋਨਾ ਰੋਲਿਆ ਤਾਂ ਅਗਲੀ ਵਾਰੀ ਹਾਲਾਤ ਬਹੁਤ ਮਾੜੇ ਹੋ ਜਾਣਗੇ, ਅਰਾਜਕਤਾ ਫੈਲੂਗੀ ਸਗੋਂ ਪੰਜਾਬ ਦੇ ਵਿੱਚ। ਇਹ ਦੇਖੋ, ਇਹਨਾਂ ਨੂੰ ਇੱਥੇ ਢਾਂਚਾ ਜਿਹੜਾ ਨਾ ਆਪਣਾ ਸੰਭਾਲਣ ਦੀ ਜ਼ਰੂਰਤ ਆ ਜੀ। ਤੁਹਾਨੂੰ ਮੈਂ ਅੱਗੇ ਵੀ ਦੱਸਿਆ ਬਰੀਕੀ ਨਾਲ ਕਿ ਇੱਥੇ ਐਤਕੀ ਝੋਨਾ ਚੁਕਾ ਤਾਂ ਦਿੱਤਾ ਸਰਕਾਰ ਨੇ, ਤੇ ਝੋਨਾ ਐਤਕੀ ਜਿਹੜਾ ਨਾ ਝਾੜ ਘਟ ਗਿਆ, ਝੋਨਾ ਚਲੋ ਲੱਗ ਵੀ ਜਾਊਗਾ ਸ਼ੈਲਰਾਂ 'ਚ। ਹਾਂਜੀ ਹਾਂਜੀ। ਹੁਣ ਅਗਾਂਹ ਜੇ ਸਪੇਸ ਦੀ ਸਮੱਸਿਆ ਆਉਂਦੀ ਆ ਹਾਂਜੀ ਜਾਂ ਸ਼ੈਲਰ ਘਾਟੇ 'ਚ ਜਾਂਦੇ ਆ, ਸਰ ਸ਼ੈਲਰ ਇੰਡਸਟਰੀ ਜੇ ਡੁੱਬ ਗਈ ਤਾਂ ਚੌਲ ਚੱਕੂਗਾ ਕੌਣ? ਚੱਕੂਗਾ ਸਰਕਾਰ ਚੱਕੀ ਵੀ ਜਾਵੇ, ਕੌਣ ਲਾਊਗਾ? ਤਾਂ ਇਸ ਕਰਕੇ ਤੁਹਾਨੂੰ ਤਾਂ ਇਹ ਵੇਖਣ ਦੀ ਜ਼ਰੂਰਤ ਹੈ ਕਿ ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਹੋ, ਲੜੀ ਜਾਂਦੇ ਹੋ, ਆੜਤੀਆ ਉੱਧਰ ਤੇ ਉੱਧਰ, ਤਾਂ ਮਤਲਬ ਕਿ ਤੁਹਾਡੀ ਤੇ ਜਿਹੜੀ ਚੇਨ ਹੈ ਉਹ ਟੁੱਟਦੀ ਜਾ ਰਹੀ ਆ। ਇੱਕ ਅੱਧਾ ਝਟਕਾ ਸ਼ੈਲਰ ਇੰਡਸਟਰੀ ਨੂੰ ਹੋਰ ਲੱਗ ਗਿਆ, ਉਹ ਡੁੱਬ ਜਾਏਗੀ ਤੇ ਤੁਹਾਡਾ ਚੌਲ ਚੁੱਕੇਗਾ ਕੌਣ? ਇਹ ਇੱਕ ਬੜਾ ਵੱਡਾ ਸਵਾਲ ਹੈ। ਤਾਂ ਯਾਨੀ ਤੁਸੀਂ ਪੂਰੇ ਦੇਸ਼ ਦੀ MSP ਤੇ ਲੜ ਰਹੇ ਹੋ, ਚਲੋ ਤੁਹਾਡੀ ਇੱਛਾ ਹੈ, ਪਰ ਇੱਥੇ ਤੁਹਾਡੀ MSP ਹੈ ਵੀ ਆ ਤੇ ਤਦ ਵੀ ਸੰਕਟ ਆ।
ਤਦ ਵੀ ਤੇ ਸੰਕਟ ਆ ਗਿਆ। ਚੌਲ ਤੁਹਾਡਾ ਜਿਹੜਾ ਹੈ ਉਹ ਰਿਜੈਕਸ਼ਨ ਦਾ ਸ਼ਿਕਾਰ ਹੋ ਰਿਹਾ, 3-4 ਥਾਂ ਤੋਂ ਹੋ ਗਿਆ। ਇੱਥੇ ਇੱਥੇ ਇਹ ਜਿਹੜੇ FCI ਦੇ ਨੋਰਮਸ ਹੈ ਜਿਹੜੇ, ਜਿਨ੍ਹਾਂ ਤੇ ਮਤਲਬ ਕਿ ਗੱਲ ਕਰਨੀ ਬਣਦੀ ਹੈ ਕਿ ਬਈ ਇਹਨਾਂ ਦਿਨਾਂ ਦੇ ਵਿੱਚ ਸਾਡੇ ਇੱਥੇ ਮੋਇਸਚਰ ਜ਼ਿਆਦਾ ਹੁੰਦਾ ਹੈ। ਹਰੇਕ ਜੇ ਸਟੇਟ ਦਾ ਦੇਖੀਏ ਤੁਸੀਂ ਤਾਂ ਫਰਕ ਪੈਂਦਾ ਜਾਂਦਾ ਹੈ। ਇੰਡੀਆ ਬਹੁਤ ਵੱਡਾ ਹੈ, ਤਾਂ ਮਤਲਬ ਕਿ ਉਹ ਜਿਹੜੇ ਨੋਰਮਸ ਨੇ ਉਹ ਸਾਰੇ ਪਾਸੇ ਇਕਸਾਰ ਨੇ FCI ਦੇ। ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਉਹ ਕਰਨ ਦੀ ਥਾਂ ਤੇ ਚਲੋ ਬਈ ਇਹਨਾਂ ਦੀ ਮਰਜ਼ੀ ਆ, ਤਾਂ ਖੈਰ ਕੋਈ ਨਹੀਂ, ਘਾਟੇ ਵਾਧੇ ਦੇ ਇਹੀ ਜ਼ਿੰਮੇਵਾਰ ਹੈ ਜੀ। ਨਹੀਂ ਬਿਲਕੁਲ ਜੀ, ਦੇਖੋ ਹੁਣ ਅੱਗੇ ਮਿੰਟੂ ਜੀ ਝੋਨਾ ਵੱਢਣ ਸਾਰ, ਕਣਕ ਬੀਜਣ ਵੇਲੇ ਪਹਿਲਾਂ ਹੀ ਮਤਲਬ ਇਹ ਚਰਚਾ ਹੋਣ ਲੱਗ ਪੈਂਦੀ, ਕਿਹੜਾ ਵਾਹਣ, ਕਿਹੜਾ ਖੇਤ ਕਿੰਨੇ ਨੂੰ ਠੇਕੇ ਤੇ ਲੱਗਿਆ। ਐਤਕੀ ਕਿਸਾਨਾਂ ਦੇ ਵਿੱਚ ਉਤਸ਼ਾਹ ਹੈ ਨਹੀਂਗਾ। ਤੁਸੀਂ ਵੀ ਪਿੰਡ ਦੇ ਵਿੱਚ ਰਹਿੰਦੇ ਹੋ, ਐਤਕੀ ਲੋਕ ਦੇਖ ਰਹੇ ਨੇ ਕਿ ਚਲੋ ਪਤਾ ਨਹੀਂ ਅੱਗੇ ਕੀ ਹੋਣਾ, ਇੱਕ ਵਾਰੀ ਤਾਂ ਝੋਨਾ ਚੱਕਿਆ ਗਿਆ, ਗਾਂ ਨੂੰ ਪਤਾ ਨਹੀਂ। ਸੋ ਇਹ ਉਤਸ਼ਾਹ ਹੀ ਤੁਹਾਨੂੰ ਮਤਲਬ ਜੇ ਕਿਸਾਨ ਜੇ ਵਿੱਚ ਉਤਸ਼ਾਹ ਨਾ ਰਿਹਾ ਫਸਲ ਬੀਜਣ ਦਾ, ਧਰਨੇ ਸੰਘਰਸ਼ਾਂ ਦਾ ਉਤਸ਼ਾਹ ਉਹ ਕਿੱਥੋਂ ਲੈ ਕੇ ਆਊਗਾ, ਆਪਣੇ ਆਪ ਦੇ ਵਿੱਚ ਕਿਵੇਂ ਪੈਦਾ ਕਰੂਗਾ ਉਹ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕੇਜਰੀਵਾਲ ਦਾ ਕੋਈ ਵਫਾਦਾਰੀ ਪਾਸਾ ਪਲਟ ਗਿਆ ਜੀ। ਦੇਖੋ ਵਫਾਦਾਰ ਵੀ ਕਹਿ ਸਕਦੇ, ਬਹੁਤ ਥੰਮ ਹੈ ਇਹਨਾਂ ਦਾ, ਗਹਿਲੋਤ, ਕੈਲਾਸ਼ ਗਹਿਲੋਤ, ਤਾਂ ਇਹਨਾਂ ਨੇ ਪਾਰਟੀ ਛੱਡ ਦਿੱਤੀ ਆ। ਇਹ ਬਹੁਤ ਕਹਿ ਲਓ ਕਿ ਵੱਡੀ ਗੱਲ ਆ, ਬੜੀ ਵੱਡੀ ਸੱਟ ਆ। ਕੈਲਾਸ਼ ਗਹਿਲੋਤ ਜਿਹੜੇ ਆ ਇਹ ਜਦੋਂ ਗਏ ਨੇ ਤੇ ਇਹਨਾਂ ਨੇ ਕਹਿ ਲਓ ਕਿ ਜੋ CM ਦੀ ਰਿਹਾਇਸ਼ ਹੈ, ਸ਼ੀਸ਼ ਮਹਿਲ ਜਿਸਨੂੰ ਕਿਹਾ, ਉਹਦੇ ਖਰਚ ਤੋਂ ਲੈ ਕੇ ਇੱਥੋਂ ਤੱਕ ਕਿਹਾ ਕਿ ਤੁਸੀਂ ਬੇਲੋੜੀ ਲੜਾਈ ਜਿਹੜੀ ਆ ਉਹ ਕੇਂਦਰ ਦੇ ਨਾਲ, LG ਦੇ ਨਾਲ ਛੇੜ ਕੇ ਤੇ ਡਿਵੈਲਪਮੈਂਟ ਜਿਹੜੀ ਆ ਉਹ ਖੂਹ ਚ ਪਾ ਦਿੱਤੀ ਆ। ਤਾਂ ਖੈਰ ਅਸਲ ਦੇ ਵਿੱਚ ਨਾ ਇਹ ਆ ਕਿ ਗਹਿਲੋਤ ਸਾਹਿਬ ਜਿਹੜੇ ਆ ਉਹ ਕੁਝ ਮਾਮਲਿਆਂ 'ਚ ਏਜੰਸੀਆਂ ਦੇ ਰਡਾਰ ਤੇ ਵੀ ਸੀਗੇ, ਤੇ ਸਾਫ਼ ਹੈ ਕਿ ਬਈ ਆਉਣ ਵਾਲੇ ਦਿਨਾਂ ਹੋ ਸਕਦਾ ਭਾਜਪਾ ਜੁਆਇਨ ਕਰ ਲੈਣ, ਜਾਂ ਮਤਲਬ ਕਿ ਇਲੈਕਸ਼ਨ ਤੋਂ ਪਹਿਲਾਂ ਤੇ ਝਟਕਾ ਜਿਹੜਾ ਦੇ ਕੇ ਗਏ, ਹੋ ਸਕਦਾ ਆਪਤਾ ਰਸਤਾ ਕੋਈ ਹੋਰ ਵੀ ਇਖਤਿਆਰ ਕਰ ਲੈਣ, ਪਰ ਉਮੀਦ ਜਤਾਈ ਜਾਂਦੀ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਕਰੇ ਤਾਂ ਕਿਤੇ ਨਾ ਕਿਤੇ ਕੋਈ ਦੂਸਰੀ ਬੱਸ ਜ਼ਰੂਰ ਲੱਭਦਾ ਹੁੰਦਾ। ਤਾਂ ਇੱਕ ਤੇ ਇਹ ਹੈ ਕਿ ਗਹਿਲੋਤ ਏਜੰਸੀਆਂ ਦੇ ਰਡਾਰ ਤੇ ਸੀਗੇ, ਤਾਂ ਕਹਿ ਰਿਹਾ ਕਿ ਹੋ ਸਕਦਾ ਉਹ ਭਾਜਪਾ ਜੁਆਇਨ ਕਰ ਲੈਣ, ਕਿਉਂਕਿ ਇਲੈਕਸ਼ਨ ਤੁਰ ਪਿਆ, ਇਲੈਕਸ਼ਨ ਚੱਲ ਪਿਆ ਦਿੱਲੀ ਵਾਲਾ। ਦੂਜੀ ਇਹ ਆ ਕਿ ਗਹਿਲੋਤ ਸਾਹਿਬ ਮੁੱਖ ਮੰਤਰੀ ਦੇ ਦਾਅਵੇਦਾਰ ਸਨ, ਤੇ ਐਨ ਮੌਕੇ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਤਿਸ਼ੀ ਨੂੰ ਬਣਾ ਦਿੱਤਾ ਸੀਗਾ। ਤੇ ਤੀਜੀ ਚੀਜ਼ ਇਹ ਆ ਕਿ LG ਜਿਹੜੇ VK ਸਕਸੈਨਾ, ਇਹਨਾਂ ਦੇ ਨਾਲ ਇਹਨਾਂ ਦੀ ਬੜੀ ਗੂੜੀ ਦੋਸਤੀ ਸੀ ਜੀ। ਸੋ ਇਹ ਕਾਰਨ ਰਹੇ ਆ ਤੇ ਕਾਫੀ ਭੰਡੀ ਪ੍ਰਚਾਰ ਕਰਕੇ ਉਹ ਇਹਨਾਂ ਦੇ ਨਾਲੋਂ ਸਾਥ ਛੱਡ ਗਏ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਇਲੈਕਸ਼ਨ 'ਚ ਜਾਏਗੀ, ਹਾਲਾਂਕਿ ਉੱਥੇ ਇੰਨੀ ਕਮਜ਼ੋਰ ਨਜ਼ਰ ਨਹੀਂ ਆਉਂਦੀ, ਪਰ ਇਹ ਆ ਕਿ ਇਹਨਾਂ ਇਲੈਕਸ਼ਨਸ ਦੇ ਵਿੱਚ ਕਾਫੀ ਹਿਲਜੁਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕਾਫੀ ਕੁਝ ਬਦਲ ਗਿਆ ਨਾ। ਲਿਕਰ ਸਕੈਮ ਨੂੰ ਲੈ ਕੇ ਆਪਾਂ ਦੇਖੀਏ ਤਾਂ ਕਿੰਨਾ ਕੁਝ ਬਦਲ ਗਿਆ। ਸੋ ਇਸ ਕਰਕੇ ਉੱਥੇ ਦਾ ਇਲੈਕਸ਼ਨ ਇੰਟਰਸਟਿੰਗ ਹੋਏਗਾ, ਐਸਾ ਮੇਰਾ ਮੰਨਣਾ ਹੈ। ਤੇ ਕੈਲਾਸ਼ ਗਹਿਲੋਤ ਇਹ ਕਿਹੜੇ ਕਾਰਨ ਰਹੇ ਆ ਜਿਹੜੇ ਇਹਨਾਂ ਨੂੰ ਛੱਡ ਕੇ ਗਏ ਆ, ਇਹ ਤਾਂ ਹੁਣ ਐਗਜ਼ੈਕਟ ਲੱਭਣਾ ਤਾਂ ਔਖਾ, ਪਰ 3-4 ਚੀਜ਼ਾਂ ਹੈਗੀਆਂ ਕਿ ਗਹਿਲੋਤ ਨੇ ਆਪਣੀ ਵਫਾਦਾਰੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਖਤਮ ਕੀਤੀ ਆ, ਤੇ ਹੁਣ ਉਹ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਗਏ ਤੇ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਸ਼ਾਇਦ ਧਾਰ ਲਈ ਹੈ, ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਰੁਕਣ ਦਾ। ਬ੍ਰੇਕ ਤੋਂ ਪਾਰ ਕਿਸਾਨੀ ਸੰਘਰਸ਼ ਦੀ ਆਪਾਂ ਗੱਲ ਕੀਤੀ ਹੈ, ਕਿਸਾਨ ਆਗੂਆਂ ਦੇ ਦਿੱਲੀ ਕੂਚ ਦੇ ਐਲਾਨ ਦੀ ਆਪਾਂ ਗੱਲ ਕੀਤੀ ਹੈ, ਪਰ ਇਸੇ ਦਰਮਿਆਨ ਲੰਘਿਆ ਜਿਹੜਾ 1.5 ਮਹੀਨਾ 1 ਮਹੀਨਾ, ਉਹਦੇ ਦਰਮਿਆਨ ਕਿਸਾਨ ਖਾਸਾ ਖੱਜਲ ਖੁਆਰ ਹੋਇਆ। ਨਾ ਸਿਰਫ ਪੰਜਾਬ ਦਾ ਕਿਸਾਨ, ਇਸ ਟਾਈਮ ਭਾਰਤ ਦੇ ਦੂਜੇ ਹਿੱਸਿਆਂ ਦੇ ਵਿੱਚ ਕਿਸਾਨ ਦੇ ਕੀ ਹਾਲਾਤ ਨੇ, ਇਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਪਾਰ। ਤੇ ਦੂਜੀ ਜਿਹੜੀ ਗੱਲ ਉਹ ਇਹ ਕਿ ਆਪਾਂ ਲਗਾਤਾਰ ਇਸ ਮੰਚ ਦੇ ਉੱਤੇ ਪੰਜਾਬੀ ਰੇਡੀਓ USA ਦੇ ਉੱਤੇ ਇਹ ਤੁਹਾਨੂੰ ਦੱਸਦੇ ਰਹੇ ਹਾਂ ਕਿ ਭਾਰਤ ਸਰਕਾਰ ਜਾਂ ਦੁਨੀਆ ਭਰ ਦੇ ਵਿੱਚ, ਕਿਉਂਕਿ ਆਪਾਂ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਇੱਥੋਂ ਦੀ ਕਿਸਾਨੀ ਬਾਰੇ ਵੀ ਚਰਚਾ ਕਰਦੇ ਹਾਂ, ਇੱਥੋਂ ਦੇ ਕਿਸਾਨੀ ਸੰਘਰਸ਼ਾਂ ਦੇ ਬਾਰੇ, ਉਹਨਾਂ ਦੇ ਮੁੱਦਿਆਂ ਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀਆਂ ਦਿੰਦੇ ਹਾਂ। ਮੰਚਾਂ ਦਾ ਕੰਮ ਸਿਰਫ ਇੰਨਾ ਨਹੀਂ ਹੁੰਦਾ ਕਿ ਜਾਣਕਾਰੀਆਂ ਜਿਹੜੀਆਂ ਉਹ ਦੇਤੀਆਂ, ਮੰਚਾਂ ਦਾ ਕੰਮ ਇੰਨਾ ਵੀ ਹੁੰਦਾ ਵੀ ਉਹਨਾਂ ਤੇ ਡਿਟੇਲ ਦੇ ਨਾਲ ਐਨਾਲਿਸਿਸ ਕਰਕੇ ਉਹਨਾਂ ਦੇ ਉੱਤੇ
ਘੋਖ ਪੜਤਾਲ ਕਰਕੇ ਲੋਕਾਂ ਨੂੰ ਦੱਸਣਾ, ਲੋਕਾਈ ਨੂੰ ਦੱਸਣਾ, ਉਹਦੇ ਬਾਰੇ ਜਾਗਰੂਕ ਕਰਨਾ। ਸਿਰਫ ਜੇਕਰ ਇਨਫੋਰਮੇਸ਼ਨ ਸਾਂਝੀ ਕਰਨ ਤੱਕ ਦਾ ਮਕਸਦ ਹੋਵੇ ਤਾਂ ਫਿਰ ਤਾਂ ਆਪਾਂ ਬਹੁਤ ਸਾਰੀ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹਾਂ, ਪਰ ਜਦੋਂ ਉਹਨੂੰ ਪੱਖਾਂ ਤੋਂ ਖੰਗਾਲਦੇ ਹਾਂ ਆਪਾਂ, ਤਾਂ ਆਪਣਾ ਉਹਦਾ ਜਿਹੜੇ ਪੱਖ ਨੇ, ਉਹਦੇ ਜਿਹੜੀਆਂ ਲੁਕੀਆਂ ਚੀਜ਼ਾਂ ਨੇ, ਉਹ ਵੀ ਲੋਕਾਂ ਨੂੰ ਪਤਾ ਲੱਗਦੀਆਂ ਨੇ। ਆਪਾਂ ਜਿਹੜੀ ਅਗਲੀ ਰਿਪੋਰਟ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ, ਉਹਦੇ ਵਿੱਚ ਭਾਰਤ ਦੇ ਵਿੱਚ ਸੇਬ ਦੇ ਕਿਸਾਨ ਤੋਂ ਬਾਅਦ ਮੂੰਗਫਲੀ ਦਾ ਕਿਸਾਨ ਜਿਹੜਾ, ਉਹ ਵੀ ਇਸ ਟਾਈਮ ਸੜਕ ਤੇ ਆਉਣ ਦੇ ਕਗਾਰ ਤੇ ਆ। ਉਹਦੇ ਨਾਲ ਵੀ ਜੱਗੋ ਤੇਰਵੀਂ ਜਾਂ ਉਹਦੇ ਨਾਲ ਵੀ ਧੱਕਾ ਹੋ ਰਿਹਾ ਹੈ। ਇੱਕ ਪਾਸੇ ਭਾਰਤ ਦੇ ਜਿਹੜੇ ਲੀਡਰ ਨੇ, ਉਹ ਕਹਿੰਦੇ ਨੇ ਕਿ ਅਸੀਂ ਜੰਗਾਂ ਰੁਕਵਾਤੀਆਂ, ਅਸੀਂ ਸਾਹਸੀ ਬਣ ਗਏ ਹਾਂ, ਅਸੀਂ ਵਿਸ਼ਵ ਗੁਰੂ ਬਣ ਗਏ ਹਾਂ। ਦੂਜੇ ਪਾਸੇ ਜਿਹੜਾ ਭਾਰਤ ਦੇ ਵਿੱਚ ਅੰਨਦਾਤਾ ਹੈ, ਜਿਹੜਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ, ਔਰ ਖੇਤੀ ਸੈਕਟਰ ਆ ਜਿਹੜਾ, ਉਹ ਜੀਡੀਪੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ, ਉਹਦੇ ਵਿੱਚ ਬਹੁਤ ਵੱਡੀ ਵਸੋਂ ਲੱਗੀ ਹੋਈ ਹੈ। ਉਸ ਸੈਕਟਰ ਦੇ ਵਿੱਚੋਂ ਲੋਕ ਲਗਾਤਾਰ ਬਾਹਰ ਹੋ ਰਹੇ ਨੇ, ਹਾਈਵੇਜ਼ ਬਣ ਰਹੇ ਨੇ। ਇਹ ਗੱਲਾਂ ਜਾ ਕਿੱਧਰ ਨੂੰ ਰਹੀਆਂ ਨੇ? ਦੁਨੀਆ ਦੇ ਵਿੱਚ ਅਗਲਾ ਸੰਕਟ ਭੋਜਨ ਦਾ ਸੰਕਟ ਮੰਨ ਰਹੇ ਨੇ ਜਿਹੜੇ ਫਿਲਾਸਫਰ ਨੇ, ਜਿਹੜੇ ਡੂੰਘੀ ਸੋਚ ਵਾਲੇ ਬੰਦੇ ਨੇ। ਉਹ ਕਹਿੰਦੇ ਨੇ ਕਿ ਭੋਜਨ ਦੇ ਮਾਮਲੇ ਉੱਤੇ ਦੁਨੀਆ ਜਿਹੜੀ ਆ ਉਹ ਤਰਾਹ-ਤਰਾਹ ਹੋਊਗੀ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਇੱਕ ਪਾਸੇ ਰੂਸ ਯੂਕਰੇਨ ਜੰਗ ਹੈ, ਦੂਜੇ ਪਾਸੇ ਅਮਰੀਕਾ ਦੇ ਵਿੱਚ ਵੱਡੇ-ਵੱਡੇ ਅਮੀਰ ਜਿਹੜੇ ਨੇ, ਬਿਲ ਗੇਟਸ ਵਰਗੇ, ਇਹ ਲੱਖਾਂ ਏਕੜ ਦੀ ਗਿਣਤੀ ਦੇ ਵਿੱਚ ਜ਼ਮੀਨਾਂ ਖਰੀਦ ਰਹੇ ਨੇ। ਸੋ ਅਗਲਾ ਜਿਹੜਾ ਸੰਕਟ ਆ, ਅਗਲੀ ਜਿਹੜੀ ਗੱਲ ਆ, ਉਹ ਭੋਜਨ ਦੇ ਉੱਤੇ ਆ। ਅਫਰੀਕਾ ਦਾ ਬਹੁਤ ਵੱਡਾ ਹਿੱਸਾ, ਏਸ਼ੀਆ ਦਾ ਬਹੁਤ ਵੱਡਾ ਹਿੱਸਾ, ਉਹ ਭੋਜਨ ਤੋਂ ਵਾਂਝਾ। ਹੋਰ ਵੀ ਦੁਨੀਆ ਦੇ ਕਈ ਹਿੱਸੇ ਨੇ ਜਿੱਥੇ ਭੋਜਨ ਦੀ ਬਹੁਤ ਵੱਡੀ ਕਿੱਲਤ ਆ। ਭਾਰਤ ਵੀ 80 ਕਰੋੜ ਲੋਕਾਂ ਨੂੰ ਦਾਲ ਚੌਲ ਦਿੰਦਾ। ਸੋ ਪਰ ਇਸੇ ਦਰਮਿਆਨ ਕਿਸਾਨੀ ਦੇ ਹਾਲਾਤ ਨੇ, ਜਿਹੜਾ ਉਹ ਚੀਜ਼ ਨੂੰ ਪੈਦਾ ਕਰਨ ਵਾਲਾ, ਉਹ ਇਸ ਟਾਈਮ ਸੜਕ ਤੇ ਬੈਠਾ। ਤਾਂ ਇਹਦਾ ਫਾਇਦਾ ਤੇ ਇਹਦਾ ਲਾਹਾ ਕਿਹਨੂੰ ਦਿੱਤਾ ਜਾ ਰਿਹਾ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਕਰਦੇ ਹੋ, ਅਖਬਾਰਾਂ ਪੜ੍ਹਦੇ ਹੋ ਜਾਂ ਉੱਥੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ ਜਾਂ ਜਿਹੜੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਰਾਹੀਂ ਦੇਖਦੇ ਹੋ, ਮਤਲਬ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਪੰਜਾਬ ਨੂੰ ਦੇਖਦੇ ਹੋ, ਤੇ ਇਉਂ ਲੱਗਦਾ ਵੀ ਇਹ ਜਿਹੜੀਆਂ ਸਾਰੀਆਂ ਛਿੰਝਾਂ ਛਿੜੀਆਂ ਹੋਈਆਂ ਨੇ, ਇਹ ਸਾਰੀਆਂ ਕੇਂਦਰ ਦੀਆਂ ਛਿੜੀਆਂ ਹੋਈਆਂ ਨੇ। ਇੱਕ ਪਾਸੇ ਜ਼ਿਮਨੀ ਚੋਣਾਂ ਦੇ ਵਿੱਚ ਉਲਝੇ ਪਏ ਜਿੰਦਾਬਾਦ ਮੁਰਦਾਬਾਦ, ਦੂਜੇ ਪਾਸੇ ਕਿਸਾਨੀ ਸੰਘਰਸ਼ ਹੈ, ਤੀਜੇ ਪਾਸੇ ਜਿਹੜੇ ਬੇਰੁਜ਼ਗਾਰ ਨੇ ਉਹ ਸੰਘਰਸ਼ ਕਰ ਰਹੇ ਨੇ, ਚੌਥੇ ਪਾਸੇ ਮੁਲਾਜ਼ਮ ਯੂਨੀਅਨਾਂ ਦਾ ਸੰਘਰਸ਼ ਹੈ, ਫਿਰ ਜਿਹੜੇ ਵਿਦਿਆਰਥੀ ਨੇ ਚੰਡੀਗੜ੍ਹ ਦੇ ਵਿੱਚ ਉਹ ਸੰਘਰਸ਼ ਕਰ ਰਹੇ ਨੇ, ਤੇ ਵਿੱਚ ਦੋ ਚੰਡੀਗੜ੍ਹ ਦੇ ਮੁੱਦੇ ਲਿਆ ਕੇ ਵਾੜ ਦਿੱਤੇ ਗਏ। ਇੱਕ ਤਾਂ ਜਿਹੜਾ ਹਰਿਆਣੇ ਨੂੰ ਜ਼ਮੀਨ ਦੇਣ ਦਾ ਮਾਮਲਾ ਤੇ ਦੂਜਾ ਪੀਯੂ ਦਾ ਮਾਮਲਾ। ਇਸ ਦਰਮਿਆਨ ਜਿਹੜੇ ਸਾਡੇ ਸੰਦੀਵੀ ਸੰਘਰਸ਼ ਨੇ, ਕੋਈ ਚੰਡੀਗੜ੍ਹ ਰਾਜਧਾਨੀ ਦਾ ਮਾਮਲਾ, ਕੋਈ ਪਾਣੀਆਂ ਦਾ ਮਸਲਾ ਹੈ, ਇਹ ਤਾਂ ਇਉਂ ਲੱਗਦਾ ਵੀ ਜਿਵੇਂ ਕੇਂਦਰ ਨੇ ਨਾ ਰੱਖੇ ਹੋਏ ਆ ਵੀ ਚਲੋ ਜਦੋਂ ਕੋਈ ਪੰਜਾਬੀ ਕਿਸੇ ਹੋਰ ਮੋਰਚੇ ਤੋਂ ਵਿਹਲੇ ਹੋ ਗਏ ਜਾਂ ਉਹਨਾਂ ਦੀ એનર્ਜੀ ਕਿਸੇ ਚੰਗੇ ਪਾਸੇ ਨਾ ਲੱਗ ਜਾਵੇ, ਕਿਸੇ ਉਸਾਰੂ ਪਾਸੇ ਨਾ ਲੱਗ ਜਾਵੇ, ਤਾਂ ਫਿਰ ਆਪਾਂ ਇਹਨਾਂ ਨੂੰ ਇਸ ਪਾਸੇ ਲਾ ਦਿਆਂਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਨਿਬੜਦਾ ਪੰਜਾਬੀਆਂ ਦੇ ਪੱਲੇ ਸੰਘਰਸ਼ਾਂ ਤੋਂ ਬਾਅਦ ਜਿੱਤ ਵੀ ਜਾਂਦਾ, ਮਤਲਬ ਹਾਸਲ ਵੀ ਕਰ ਲੈਂਦੇ ਉਹ ਜਿਹੜੀਆਂ ਗੱਲ ਦੇ ਲਈ ਤੁਰੇ ਹੁੰਦੇ ਆ, ਪਰ ਇਸ ਦੇ ਬਾਵਜੂਦ ਉਹਨਾਂ ਦੀ ਬਹੁਤ ਸਾਰੀ એનર્ਜੀ, ਬਹੁਤ ਸਾਰਾ ਸਮਾਂ ਤੇ ਬਹੁਤ ਸਾਰਾ ਧਨ ਇਹਨਾਂ ਸੰਘਰਸ਼ਾਂ ਦੇ ਵਿੱਚ ਲੱਗ ਜਾਂਦਾ। ਖੈਰ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਐਵੇਂ ਨਹੀਂ ਕਿਸੇ ਨੇ ਕਿਹਾ। ਪਰ ਆਪਾਂ ਜਿਵੇਂ ਕਿਸਾਨੀ ਦੀ ਗੱਲ ਕੀਤੀ ਸੀ, ਗੁਜਰਾਤ ਮਾਡਲ ਨੂੰ ਵੇਚਿਆ ਗਿਆ ਦੇਸ਼ ਭਰ ਦੇ ਵਿੱਚ, ਤੇ ਤੀਜੀ ਵਾਰ ਉਸ ਮਾਡਲ ਦੇ ਆਸਰੇ, ਪਹਿਲੀ ਵਾਰ ਤਾਂ ਚਲੋ ਗੁਜਰਾਤ ਮਾਡਲ ਦੇ ਆਸਰੇ, ਦੂਜੀ ਵਾਰੀ ਪੁਲਵਾਮਾ ਵਾਪਰ ਗਿਆ ਸੀ ਉਹਦੇ ਆਸਰੇ, ਤੇ ਤੀਜੀ ਵਾਰੀ ਰਾਮ ਮੰਦਰ ਦੇ ਆਸਰੇ ਜਿਹੜੀ ਇਹ ਸੱਤਾ ਉਹ ਮੋਦੀ ਸਾਹਿਬ ਨੇ ਹਾਸਲ ਕੀਤੀ ਹੈ। ਖੈਰ, ਰਾਜਕੋਟ ਸ਼ਹਿਰ ਹੈ ਗੁਜਰਾਤ ਦੇ ਵਿੱਚ, ਉੱਥੇ ਕੋਈ ਕਿਸਾਨ ਮੂੰਗਫਲੀ ਵੇਚਣ ਆਇਆ ਸੀਗਾ, ਤੇ ਉਹਦੀ ਜਦੋਂ ਨਿਲਾਮੀ ਲੱਗੀ ਮੂੰਗਫਲੀ ਦੀ, ਜਿਹੜਾ ਕਿਸਾਨ ਪਹਿਲਾਂ 1140 ਰੁਪਏ ਨੂੰ ਮੂੰਗਫਲੀ ਵੇਚ ਕੇ ਗਿਆ ਸੀਗਾ, ਉਹਦੀ ਨਿਲਾਮੀ ਲੱਗੀ ਤੇ 750 ਦੇ ਹਿਸਾਬ ਦੇ ਨਾਲ ਲੱਗੀ। ਇਹ ਪਹਿਲਾਂ ਦੱਸਦੇ ਆ ਕਿ ਪ੍ਰਤੀ ਮਣ ਇਹ ਜਿਹੜਾ ਰੇਟ ਹੈ 750। ਇੱਥੇ ਜਿਹੜਾ ਲੋਧੀਕਾ ਕੋਈ ਤਾਲੁਕਾ ਪਿੰਡ ਹੈ, ਉਹਦਾ ਚਿੰਦਭਾਨ ਨਾਮ ਹੈ ਜਿਹੜਾ ਕਿਸਾਨ ਦਾ, ਉਹਦੇ ਕੋਲੇ 12 ਵਿਗੇ ਜ਼ਮੀਨ ਉਹ ਦੱਸਦਾ, ਤੇ ਉਹ ਕਹਿੰਦਾ ਕਿ ਮੈਂ 16 ਵਿਗੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ। ਦੋਵਾਂ ਢੇਰਾਂ ਦੇ ਵਿੱਚ 170 ਮਣ ਮੂੰਗਫਲੀ ਸੀਗੀ, ਤੇ ਇਸ ਸਾਲ ਕਹਿੰਦੇ ਮੀਂਹ ਬਹੁਤ ਪਿਆ, ਇਸ ਕਰਕੇ ਮੂੰਗਫਲੀ ਦੇ ਵਿੱਚ ਉੱਲੀ ਵੀ ਲੱਗੀ ਹੈ, ਤੇ ਜਿਹੜੀ ਮੂੰਗਫਲੀ ਦੀ ਜਿਹੜਾ ਝਾੜ ਆ ਜਾਂ ਕੀਮਤ ਉਹ 35 ਤੋਂ 40 ਮਣ ਹੋਣਾ ਚਾਹੀਦਾ ਸੀ, ਤੇ ਐਤਕੀ ਉਹ 30 ਮਣ ਵੀ ਨਹੀਂਗਾ। ਤੇ ਉਹ ਕਹਿੰਦੇ ਕਿ 1 ਮਹੀਨਾ ਪਹਿਲਾਂ ਜਦੋਂ ਮੈਂ 150 ਮਣ 150 ਮਣ ਮੂੰਗਫਲੀ ਵੇਚੀ ਸੀ, ਤੇ ਉਦੋਂ ਕੀਮਤ 1170 ਰੁਪਏ ਸੀ, ਪਰ ਹੁਣ ਜਿਹੜੀ ਕੀਮਤ ਆ ਉਹ 750 ਹੈ। ਇਹ ਰਾਜਕੋਟ ਦਾ ਕਿਸਾਨ ਹੈ, ਗੁਜਰਾਤ ਦਾ ਕਿਸਾਨ ਹੈ ਜਿਹੜਾ ਮੂੰਗਫਲੀ ਦੀ ਕਾਸ਼ਤ ਕਰਦਾ ਹੈ। ਹਿਮਾਚਲ ਦੇ ਵਿੱਚ ਸੇਬ ਦੇ ਕਿਸਾਨ ਦੀ ਇਹੋ ਤਰਾਸਦੀ ਹੈ। ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਜਿਹੜਾ ਕਿਸਾਨ ਪਿਆਜ਼ ਪੈਦਾ ਕਰਦਾ ਉਹਦੀ ਇਹੋ ਤਰਾਸਦੀ ਹੈ। ਯੂਪੀ ਦੇ ਵਿੱਚ ਜਿਹੜਾ ਕਿਸਾਨ ਗੰਨਾ ਪੈਦਾ ਕਰਦਾ ਉਹਦੀ ਇਹ ਤਰਾਸਦੀ ਹੈ ਕਿ ਉਹਨੂੰ ਪੂਰਾ ਮੁੱਲ ਨਹੀਂ ਮਿਲਦਾ। ਪੰਜਾਬ ਦੇ ਵਿੱਚ ਜਿਹੜਾ ਕਿਸਾਨ ਟਮਾਟਰ ਪੈਦਾ ਕਰਦਾ, ਕਣਕ ਦਾ ਉਤਪਾਦਨ ਕਰਦਾ, ਕਣਕ ਨੂੰ ਕੱਢ ਦਿੰਦੇ ਆਪਾਂ, ਚਲੋ ਝੋਨੇ ਦਾ ਉਤਪਾਦਨ ਕਰਦਾ ਜਾਂ ਹੋਰ ਸਬਜ਼ੀਆਂ ਦਾ ਉਤਪਾਦਨ ਕਰਦਾ, ਬਾਸਪਤੀ ਦਾ ਉਤਪਾਦਨ ਕਰਦਾ, ਉਹਨਾਂ ਦੀ ਵਿਥਿਆ ਵੀ ਇਹੀ ਹੈ। ਉਹ ਕੋਈ ਬਹੁਤੇ ਉਹਦੇ ਨਾਲੋਂ ਵੱਖਰੇ ਨਹੀਂ ਗੇ। ਇਸੇ ਤਰ੍ਹਾਂ ਜਿਹੜਾ ਮੱਧ ਭਾਰਤ ਹੈ ਉਹਦੇ ਵਿੱਚ ਜ਼ਿਆਦਾਤਰ ਕਾਸ਼ਤ ਸਬਜ਼ੀਆਂ ਦੀ ਹੁੰਦੀ ਹੈ, ਤੇ ਉੱਥੋਂ ਦੇ ਕਿਸਾਨ ਦੀ ਵੀ, ਕਿਉਂਕਿ ਇੱਕ ਵਾਰੀ ਸੋਕਾ ਮਾਰ ਗਿਆ, ਦੂਜੀ ਵਾਰੀ ਹੜ੍ਹ ਮਾਰ ਜਾਂਦਾ, ਤੇ ਇਸ ਕਰਕੇ ਉਹਦੇ ਪੱਲੇ ਵੀ ਕੁਛ ਨਹੀਂ ਪੈਂਦਾ। ਪਰ ਦੂਜੇ ਪਾਸੇ ਇਹ ਤਾਂ ਚੀਜ਼ਾਂ ਰੁਲ ਰਹੀਆਂ ਨੇ, ਮਤਲਬ ਕੋਈ ਵੀ ਫਸਲ ਹੈ, ਚਾਹੇ ਉਹ ਟਮਾਟਰ ਹੈ, ਚਾਹੇ ਉਹ ਕੋਈ ਲਸਣ ਹੈ, ਚਾਹੇ ਕੋਈ ਮੂੰਗਫਲੀ ਹੈ, ਚਾਹੇ ਗੰਨਾ ਹੈ, ਚਾਹੇ ਗੰਢਾ ਹੈ, ਚਾਹੇ ਕੁਛ ਪਿਆਜ਼ ਹੈ, ਕੁਛ ਵੀ ਹੈ, ਉਹ ਤਾਂ ਰੁਲ ਰਿਹਾ ਮੰਡੀਆਂ ਦੇ ਵਿੱਚ। ਪਰ ਜਿਹੜਾ ਗਾਹਕ ਹੈ ਉਹਦਾ ਤਰਾ ਕੱਢਿਆ ਪਿਆ, ਉਹਦੇ ਲਈ ਮਹਿੰਗਾਈ ਹੈ। ਹੁਣ ਇਹ ਗੈਪ ਕਿੱਥੇ ਹੈ? ਇਸੇ ਗੈਪ ਨੂੰ ਕਾਰਪੋਰੇਟਸ ਕਹਿੰਦੇ ਆ। ਇਸੇ ਗੈਪ ਨੂੰ ਮੋਦੀ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ, ਬਹੁਤ ਸਾਰਾ ਕੁਛ ਦਿੱਤਾ। ਅੱਜ ਕੱਲ੍ਹ ਹਾਈਵੇਜ਼ ਬਣ ਰਹੇ ਨੇ, ਲੋਕ ਖੁਸ਼ ਨੇ ਕਿ ਸਾਡੀਆਂ ਜ਼ਮੀਨਾਂ ਦੇ ਮੁੱਲ ਪੈ ਰਹੇ ਨੇ, ਕਈ ਥਾਈਂ ਵਿਰੋਧ ਵੀ ਹੋ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਪਰ ਇਹਨਾਂ ਹਾਈਵੇਜ਼ ਦਾ ਲਾਭ ਕਿਹਨੂੰ ਹੋਣਾ? ਇਹਨਾਂ ਹਾਈਵੇਜ਼ ਦੇ ਵਿੱਚ ਕੀ ਆਮ ਬੰਦਾ ਉਹ ਸ਼ਰੀਕ ਹੋਊਗਾ? ਜਿਹੜਾ ਬੰਦਾ ਅੱਜ ਧਰਨੇ ਤੇ ਬੈਠਾ ਹੈ ਕਿ ਮੇਰਾ ਝੋਨਾ ਨਹੀਂ ਚੁੱਕਿਆ ਜਾ ਰਿਹਾ, ਜਾਂ ਐਮਐਸਪੀ ਤੋਂ ਘੱਟ ਉਹ ਕਹਿੰਦੇ ਵੇਚ ਜੋ ਜਿੰਨਾ ਮਰਜ਼ੀ, ਤੇ ਉਹ ਬੰਦੇ ਨੂੰ ਜਦੋਂ ਹਾਈਵੇਜ਼ ਬਣ ਗਏ ਕੀ ਉਹ ਤਰੱਕੀ ਦੇ ਵਿੱਚ ਸ਼ਰੀਕ ਹੋਊਗਾ? ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ 5ਵੀਂ ਵੱਡੀ ਆਰਥਿਕਤਾ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ 80 ਲੱਖ ਬੰਦਾ ਜਿਹੜਾ 80 ਕਰੋੜ ਬੰਦਾ ਜਿਹੜਾ ਮੁਫ਼ਤ ਅਨਾਜ ਤੇ ਡਿਪੈਂਡ ਹੈ, ਤੇ ਕੀ ਇਹ ਗੱਲਾਂ ਦੋਨੇ ਆਪਸ ਵਿੱਚ ਦੀ ਰਲਦੀਆਂ ਨੇ? ਇੱਕ ਪਾੜ ਆ ਬਹੁਤ ਵੱਡਾ, ਜਿਹੜੇ ਪਾੜੇ ਨੂੰ ਮੇਟਣਾ ਔਖਾ, ਔਰ ਇਹ ਆਰਥਿਕ ਅਸਮਾਨਤਾ ਇਹਨੂੰ ਕਿਹਾ ਜਾਂਦਾ ਹੈ। ਔਰ ਇਸ ਪਾੜੇ ਨੂੰ ਤਾਂ ਕਰਕੇ ਨਹੀਂ ਮੇਟਿਆ ਜਾ ਰਿਹਾ ਕਿਉਂਕਿ ਜਿਨ੍ਹਾਂ ਨੇ ਮੇਟਣਾ ਉਹ ਇਸ ਟਾਈਮ ਰਲੇ ਹੋਏ ਨੇ ਵੱਡੇ ਘਰਾਂ ਦੇ ਨਾਲ। ਜਿਸ ਟਾਈਮ ਕਰੋਨਾ ਤੋਂ ਬਾਅਦ ਦੁਨੀਆ ਰੁਕ ਗਈ ਸੀ, ਸਾਰੇ ਸੈਕਟਰ ਜਿਹੜੇ ਨੇ ਉਹ ਮੰਦਹਾਲੀ ਦਾ ਸ਼ਿਕਾਰ ਹੋ ਗਏ ਸੀ, ਉਸੇ ਟਾਈਮ ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਉੱਠਦੇ ਨੇ ਜਿਨ੍ਹਾਂ ਨੂੰ ਏਸ਼ੀਆ ਦੇ ਅਮੀਰ ਗਿਣਿਆ ਜਾਂਦਾ ਤੇ ਜਿਨ੍ਹਾਂ ਨੂੰ ਦੁਨੀਆ ਭਰ ਦੇ ਅਮੀਰ ਗਿਣਿਆ ਜਾਂਦਾ। ਉਹਨਾਂ ਦੀਆਂ ਜਾਇਦਾਦਾਂ ਛੜੱਪੇ ਮਾਰ ਕੇ ਵੱਧਦੀਆਂ ਨੇ। ਕਾਰਨ ਇਹ ਹੈ ਕਿ ਉਹਨਾਂ ਕੋਲੇ ਜਿਹੜੇ ਸੈਕਟਰ ਦਾ ਕੰਟਰੋਲ ਹੈ, ਚਾਹੇ ਉਹ ਐਨਰਜੀ ਦਾ,
ਚਾਹੇ ਉਹ ਕੋਲਖਾਨਾ ਦਾ ਤੇ ਚਾਹੇ ਉਹ ਕਿਸੇ ਵੀ ਹੋਰ ਸੈਕਟਰ ਦਾ, ਉਸ ਸੈਕਟਰ ਦੇ ਉੱਤੇ ਉਹਨਾਂ ਦੀ ਅਜਾਰੇਦਾਰੀ ਹੈ। ਅਜਾਰੇਦਾਰੀ ਦਾ ਮਤਲਬ ਕਿ ਉਹਨਾਂ ਦੀ ਮਰਜ਼ੀ ਚੱਲਦੀ ਹੈ। ਤੇ ਜੇਕਰ ਇਹੀ ਹਾਲ ਰਿਹਾ ਤਾਂ ਅੱਜ ਤੋਂ ਜਿਹੜੀ ਗੱਲ ਅਸੀਂ 2020 ਦੇ ਵਿੱਚ 21 ਦੇ ਵਿੱਚ ਲੋਕਾਂ ਨੂੰ ਕਹਿੰਦੇ ਸੀਗੇ ਕਿ ਇਹਨਾਂ ਨੇ ਜ਼ਮੀਨਾਂ ਖੋਹਣ ਦਾ ਜਿਹੜਾ ਪਲਾਨ ਹੈ, ਇਹਨਾਂ ਦਾ ਇਰਾਦਾ ਉਹ ਬਣ ਚੁੱਕਿਆ ਤੇ ਹੁਣ ਹੌਲੀ-ਹੌਲੀ ਕਿਸਾਨ ਦੀ ਖੱਜਲਤਾ ਦੇ ਰੂਪ ਦੇ ਵਿੱਚ ਉਹਨੂੰ ਅਮਲੀ ਜਾਮਾ ਪਹਿਨਾਇਆ ਜਾਣ ਲੱਗਿਆ। ਉਹਨੂੰ ਅਮਲੀ ਰੂਪ ਦੇ ਵਿੱਚ ਉਹਨੂੰ ਲੋਕਾਂ ਤੇ ਲਾਗੂ ਕੀਤਾ ਜਾਣ ਲੱਗਿਆ। ਜਿਹੜਾ ਬੰਦਾ 20-25 ਦਿਨ ਮੰਡੀ ਦੇ ਵਿੱਚ ਰੁਲੂਗਾ, ਤੁਹਾਨੂੰ ਨਹੀਂ ਲੱਗਦਾ ਕਿ ਉਹ ਅਗਲੀ ਵਾਰੀ ਜਦੋਂ ਉਹ ਮੰਡੀ ਦੇ ਵਿੱਚ ਥੋੜ੍ਹਾ ਜਾਊਗਾ, ਉਹ ਤਾਂ ਸਾਈਲੋ ਜਾਊਗਾ। ਉੱਥੇ ਟਰਾਲੀ ਆਪਦੀ ਅੱਜ-ਕੱਲ੍ਹ ਪਾਵਰ ਜਿਹੜੀਆਂ ਟਰਾਲੀਆਂ ਨੇ ਉਹਨਾਂ ਨੂੰ ਉੱਥੇ ਉਲਾਰ ਕਰਿਆ ਹੁੰਦਾ ਉਹ ਤੇ ਉਸ ਤੋਂ ਬਾਅਦ ਆਉਂਦਾ ਵਿੱਚ ਇੱਕ ਜੇਬ ਦੇ ਵਿੱਚ ਪਾ ਲਿਆਉਂਦਾ। ਪਰ ਇਹ ਮੌਜ ਕਿੰਨਾ ਕੁ ਚਿਰ ਰਹੂਗੀ? ਇਹ ਮੌਜ 2 ਸਾਲ ਰਹੂਗੀ, 3 ਸਾਲ ਰਹੂਗੀ। ਉਸ ਤੋਂ ਬਾਅਦ ਉਹਨਾਂ ਨੇ ਵੀ ਤੁਹਾਨੂੰ ਟਰਾਲੀਆਂ ਪਿੱਛੇ ਮੋੜ ਕੇ ਤੁਹਾਨੂੰ ਕਿਹਾ ਕਰਨਾ ਕਿ ਘਰੇ ਢੇਰੀ ਕਰੋ, ਢੇਰੀ ਕਰਕੇ ਫਸਲ ਉਹਨੂੰ ਸੁਕਾਓ ਤੇ ਉਹਦੇ ਵਿੱਚੋਂ ਫੇਰ ਲੈ ਕੇ ਆਓ ਸਾਡੇ ਕੋਲੇ ਲੱਦ ਕੇ। ਤੇ ਜਦੋਂ ਤੁਸੀਂ ਲੈ ਕੇ ਜਾਓਗੇ, ਉਦੋਂ ਉਹਨਾਂ ਨੇ ਸਾਰੀ ਫਸਲ ਨਹੀਂ ਲਿਆ ਕਰਨੀ। ਜਿੰਨੀ ਫਸਲ ਦੀ ਉਹਨਾਂ ਨੂੰ ਲੋੜ ਹੋਊਗੀ, ਓਨੀ ਫਸਲ ਉਹਨਾਂ ਨੇ ਲਿਆ ਕਰਨੀ ਹੈ। ਬਾਕੀ ਦੀ ਤੁਸੀਂ ਜੋ ਮਰਜ਼ੀ ਉਹਦੇ ਨਾਲ ਕਰੋ। ਔਰ ਉਸ ਤੋਂ ਬਾਅਦ ਸਾਡੇ ਕੋਲ ਕੋਈ ਹੱਲ ਨਹੀਂ ਹੈ ਕਿਉਂਕਿ ਸਾਡੇ ਕੋਲੇ ਕੋਈ ਪੋਰਟ ਨਹੀਂ ਹੈ, ਬੰਦਰਗਾਹ ਨਹੀਂ ਹੈ। ਇਸੇ ਕਰਕੇ ਜਦੋਂ ਪ੍ਰੋਗਰਾਮ ਦਾ ਪਹਿਲਾ ਹਿੱਸਾ ਸੀਗਾ, ਜਦੋਂ ਆਪਾਂ ਪੜ੍ਹਦੇ ਹਾਂ ਕਿ ਤਾਮਿਲਨਾਡੂ ਦੇ ਕਿਸਾਨ ਦੇ ਨਾਲ ਕੀ ਹੋ ਰਿਹਾ, ਗੁਜਰਾਤ ਦੇ ਕਿਸਾਨ ਦੇ ਨਾਲ ਕੀ ਹੋ ਰਿਹਾ, ਜਦੋਂ ਆਪਾਂ ਪੜ੍ਹਦੇ ਹਾਂ ਕਿ ਯੂਪੀ ਦੇ ਕਿਸਾਨ ਦੇ ਨਾਲ ਕੀ ਹੋ ਰਿਹਾ, ਨਾ ਲਸਣ ਵਾਲੇ ਦੀ ਲਸਣ ਨਹੀਂ ਵਿਕ ਰਹੀ, ਪਿਆਜ਼ ਵਾਲੇ ਦਾ ਪਿਆਜ਼ ਨਹੀਂ ਵਿਕਦਾ, ਟਮਾਟਰ ਵਾਲੇ ਦਾ ਟਮਾਟਰ ਨਹੀਂ ਵਿਕਦਾ, ਗੰਨੇ ਵਾਲੇ ਦਾ ਗੰਨਾ ਨਹੀਂ ਵਿਕਦਾ, ਜਦੋਂ ਟਾਈਮ ਹੁੰਦਾ। ਪਰ ਜਦੋਂ ਟਾਈਮ ਲੰਘ ਜਾਂਦਾ, ਉਸ ਤੋਂ ਬਾਅਦ ਕੋਲਡ ਸਟੋਰ ਵਾਲਿਆਂ ਦੀ ਚੌਗਣੇ ਭਾਅ ਵਿਕਦੀ ਹੈ ਤੇ ਫਿਰ ਸਰਕਾਰਾਂ ਕਿਹਦੇ ਨਾਲ ਰਲੀਆਂ ਹੋਈਆਂ? ਉਹ ਕਿਸਾਨ ਨਾਲ ਥੋੜ੍ਹਾ ਖੜੀਆਂ ਹੋਣਗੀਆਂ। ਉਹ ਜ਼ਖੀਰੇਬਾਜ਼ ਦੇ ਨਾਲ, ਉਸ ਬੰਦੇ ਦੇ ਨਾਲ ਖੜੀਆਂ ਹੋਣਗੀਆਂ ਜਿਹਦੇ ਕੋਲੇ ਕਰੋੜਾਂ ਰੁਪਈਆ ਹੋਊਗਾ। ਉਹ ਮੰਡੀ ਦੇ ਵਿੱਚ ਰੁਲਦੇ ਕਿਸਾਨ ਦਾ ਮਾਲ ਚੱਕੂਗਾ ਔਰ ਉਹ ਵੱਧ ਮੁੱਲ ਤੇ ਚੱਕੂਗਾ ਤੇ ਉਸ ਤੋਂ ਬਾਅਦ ਉਹਨੂੰ ਸਟੋਰ ਕਰੂਗਾ, ਮਾੜਾ-ਮੋਟਾ ਖਰਚਾ ਕਰੂਗਾ ਤੇ ਉਸ ਤੋਂ ਬਾਅਦ ਉਹਨੂੰ ਵੇਚੂਗਾ। ਮਤਲਬ ਪਹਿਲਾਂ ਕਿਸਾਨ ਦਾ ਸ਼ੋਸ਼ਣ ਤੇ ਉਸ ਤੋਂ ਬਾਅਦ ਉਹਨੂੰ ਖਾਣ ਵਾਲੇ ਦਾ ਸ਼ੋਸ਼ਣ। ਸੋ ਇਸ ਤਰੀਕੇ ਜਦੋਂ ਸਰਕਾਰਾਂ ਇਹੋ ਜਿਹੇ ਲੋਕਾਂ ਦੇ ਨਾਲ ਰਲ ਜਾਣ ਤੇ ਫਿਰ ਇਹੀ ਜਿਹੜੀਆਂ ਚੀਜ਼ਾਂ ਨੇ ਉਹ ਸਮਾਜ ਦੇ ਵਿੱਚ ਵਾਪਰਦੀਆਂ ਨੇ। ਪਰ ਲੋਕ ਰੁੱਝੇ ਹੋਏ ਨੇ, ਕੋਈ ਕਿਸੇ ਮਾਮਲੇ ਦੇ ਵਿੱਚ, ਕੋਈ ਕਿਸੇ ਮਾਮਲੇ ਦੇ ਵਿੱਚ, ਕਿਉਂਕਿ ਲੋਕਾਂ ਨੂੰ ਉਹਨਾਂ ਨੇ ਤੋੜਿਆ ਹੋਇਆ। ਤੇ ਜਿਹੜੀ ਆਖਿਰਲੀ ਗੱਲ ਆਪਾਂ ਕਰਨ ਲੱਗੇ ਹਾਂ, ਜਿਹੜੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਕੀਤੀ ਸੀ, ਕਈ ਵਾਰੀ ਕਿਸਾਨੀ ਸੰਘਰਸ਼ ਦੇ ਉੱਤੇ ਬੜਾ ਤਰਸ ਕਹਿ ਲਓ ਤੇ ਬੜਾ ਹਰਖ ਆਉਂਦਾ ਕਿ ਕਿਸਾਨ ਦੇ ਤੌਰ ਤੇ ਕਿ ਅਸੀਂ ਜੰਗ ਸਾਨੂੰ ਕਿਹੜੀ ਲੜਨੀ ਚਾਹੀਦੀ ਹੈ ਤੇ ਜੰਗ ਅਸੀਂ ਲੜ ਕਿਹੜੀ ਰਹੇ ਹਾਂ। ਕਿ ਦਿੱਲੀ ਪਹੁੰਚਣਾ ਇਸ ਟਾਈਮ ਸਾਡੀ ਜੰਗ ਆ ਜਾਂ ਸਾਡੀ ਜੰਗ ਫਸਲੀ ਵਿਭਿੰਨਤਾ ਵੱਲ ਦੀ ਆ ਕਿ ਅਸੀਂ ਸਰਕਾਰ ਨੂੰ ਇਸ ਪਾਸੇ ਮਜਬੂਰ ਕਰਨਾ ਤੇ 23 ਫਸਲਾਂ ਦਾ MSP ਜਿਹੜੇ ਉਹ ਵੱਡੇ-ਵੱਡੇ ਇਸ਼ਤਿਹਾਰ, ਵੱਡੇ-ਵੱਡੇ ਹੋਰਡਿੰਗਸ ਲਾ ਕੇ ਦਾਅਵੇ ਕਰਦੇ ਆ ਕਿ ਅਸੀਂ ਉਹ ਹਾਸਲ ਕਰਨਾ। ਸਾਡੀ ਮੰਡੀ ਟੁੱਟ ਰਹੀ ਹੈ, ਸਾਡੇ ਕਿਸਾਨ ਦੇ ਉੱਤੇ ਆਰਥਿਕ ਸੱਟ ਮਾਰੀ ਜਾ ਰਹੀ ਆ। ਪਰ ਜੇਕਰ ਅਸੀਂ ਜ਼ਿੰਦਾਬਾਦ ਮੁਰਦਾਬਾਦ ਦੇ ਵਿੱਚ ਉਲਝੇ ਰਹੇ ਤਾਂ ਇਹਨਾਂ ਲੋਕਾਂ ਨੇ ਸਾਡੇ ਆ ਕੇ ਗਲਮੇ ਨੂੰ ਹੱਥ ਪਾ ਲੈਣਾ ਤੇ ਸਾਡੀਆਂ ਜ਼ਮੀਨਾਂ ਖੋਹ ਲੈਣੀਆਂ। ਇਸ ਕਰਕੇ ਨਾ ਸਿਰਫ ਆਪਣੀ ਹੋਂਦ ਬਚਾਉਣ ਦੇ ਲਈ, ਸਗੋਂ ਆਪਣੀ ਹਸਤੀ ਤੇ ਆਪਣਾ ਸਵੈਮਾਨ ਰੱਖਣ ਦੇ ਲਈ ਸਾਨੂੰ ਸੰਘਰਸ਼ਾਂ ਨੂੰ ਇੱਕ ਵਾਰ ਫਿਰ ਤੋਂ ਉਲੀਕਣ ਦੀ ਲੋੜ ਆ ਔਰ ਇਹਦੇ ਵਿੱਚ ਕਿਸਾਨ ਆਗੂਆਂ ਨੂੰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਤਰੁੱਟੀਆਂ ਨੇ ਉਹ ਦੂਰ ਕਰਨ ਦੀ ਲੋੜ ਆ। ਕਿਉਂਕਿ ਕੋਈ ਵੀ ਸੰਘਰਸ਼ ਉਹਨਾਂ ਚਿਰ ਅੱਗੇ ਵੱਧਦਾ ਜਿੰਨਾ ਚਿਰ ਲੋਕ ਉਹਦੇ ਨਾਲ ਹੁੰਦੇ ਨੇ ਤੇ ਜਦੋਂ ਲੋਕ ਪਿੱਛੇ ਹਟ ਜਾਣ ਫਿਰ ਉਹ ਸੰਘਰਸ਼ ਬਹੁਤਾ ਚਿਰ ਅੱਗੇ ਨਹੀਂ ਚੱਲ ਸਕਦਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।